ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਨੋ ਇਕ ਦੀਨਾ। ਦੇਹੋ ਦਰਸ਼ ਨਾਨਕ ਬਲਿਹਾਰੀ, ਜੀਅੜਾ ਬਲ ਬਲ ਕੀਨਾ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਪਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਸਾਹਿਬਾਂ ਦੀ ਪਾਵਨ ਗੋਦ ਵਿੱਚ ਸੁਭਾਈਮਾਨ ਸਤਸੰਗੀ ਪਿਆਰਿਓ, ਅਸੀਸ ਬਖਸ਼ੋ। ਬਿਰਤੀਆਂ ਦੀ ਇਕਾਗਰਤਾ ਬਣਾ ਕੇ ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੋਕੀ ਪੀੜ੍ਹੀ ਜਾਂ ਅੱਜ ਦਾ ਸਮਾਜ ਸੁੱਖਾਂ ਭਰਿਆ ਜੀਵਨ ਗੁਜ਼ਾਰ ਰਿਹਾ। ਉਹਨਾਂ ਦੇ ਮਨਾਂ ਵਿੱਚ ਇਸ ਗੱਲ ਦਾ ਕੋਈ ਵੀ ਪਤਾ ਨਹੀਂ ਕਿ ਕਿਸ ਵੇਲੇ ਸੰਤ ਜਰਨੈਲ ਸਿੰਘ ਜੀ ਨੇ ਹਥਿਆਰ ਚੁੱਕ ਕੇ ਸਾਡੀ ਕੌਮ ਨੇ ਇਤਨੀਆਂ ਸ਼ਹਾਦਤਾਂ ਦਿੱਤੀਆਂ, ਤੇ ਉਹ ਕਾਹਦੇ ਵਾਸਤੇ ਦਿੱਤੀਆਂ। ਅਜੋਕੀ ਪੀੜ੍ਹੀ ਜਿਹੜੀ ਹੈ ਉਹ ਇਸ ਗੱਲ ਨੂੰ ਗੰਭੀਰਤਾ ਵਿੱਚ ਵਿਚਾਰ ਨਹੀਂ ਸਕਦੀ, ਇਸ ਲਈ ਉਹਨਾਂ ਦੇ ਮਨਾਂ ਵਿੱਚ ਸ਼ੰਕੇ ਰਹਿ ਜਾਂਦੇ ਨੇ। ਮੈਂ ਅਜੋਕੇ ਇਤਿਹਾਸ ਦੀ ਗੱਲ ਇਸੇ ਲਈ ਮਗਰੋਂ ਕਰਨੀ ਹੈ ਤਾਂ ਕਿ ਸਾਨੂੰ ਮੁੱਢੋਂ ਪਤਾ ਲੱਗ ਜਾਏ ਵੀ ਅਸਲ ਵਿੱਚ ਇਹ ਦਿਨ ਆਇਆ ਕਿਉਂ। ਜਿਹੜੇ ਦੇਸ਼ ਦੀ ਆਜ਼ਾਦੀ ਲਈ ਇਤਨੀਆਂ ਸ਼ਹਾਦਤਾਂ ਦੇ ਸਕਦੇ ਨੇ, ਜਿਹੜੇ ਮਨੁੱਖਤਾ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਲੰਗਰ ਛਕਾ ਸਕਦੇ ਨੇ, ਜਿਹੜੇ ਅੰਮ੍ਰਿਤ ਪੀਣ ਲੱਗਿਆਂ ਗੁਰਬਾਣੀ ਦੇ ਬਚਨਾਂ ਨੂੰ ਜਾਂ ਗੁਰਬਾਣੀ ਨੂੰ ਅੱਜ ਵੀ ਪੜ੍ਹਦਿਆਂ ਇਹ ਬਚਨ ਪੜ੍ਹਦੇ ਨੇ, ਭੈ ਕਾਹੂ ਕੋ ਦੇਤਨੈ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਜਿਹੜੇ ਲੋਕ ਨਿਤ ਅਰਦਾਸ ਵਿੱਚ ਸ਼ਬਦ ਪੜ੍ਹਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਉਹ ਕੌਮ ਨੇ ਹਥਿਆਰ ਕਿਉਂ ਚੁੱਕ ਲਏ? ਉਹਨੇ ਜੰਗਜੂ ਇਹੋ ਜਿਹੇ ਪੈਦਾ ਕਿਉਂ ਕਰ ਲਏ ਜਿਹੜੇ ਜਾਨ ਲਈ ਤੇ ਰੱਖ ਕੇ ਜੰਗ ਦੇ ਮੈਦਾਨ ਵਿੱਚ ਜੂਝ ਪਏ। ਸਰਬੱਤ ਦਾ ਭਲਾ ਮੰਗਣ ਵਾਲੀ, ਨਾ ਕੋ ਬੈਰੀ ਨਹੀਂ ਬੇਗਾਨਾ ਦਾ ਹੋਕਾ ਲਾਉਣ ਵਾਲੀ, ਤੱਤੀਆਂ ਤਵੀਆਂ ਤੇ ਬੈਠ ਕੇ ਵੀ ਮਿੱਠੇ ਭਾਣੇ ਮੰਨਣ ਵਾਲੀ, ਸਮੁੱਚੀ ਮਾਨਵਤਾ ਨੂੰ ਇੱਕੋ ਉਪਦੇਸ਼ ਦੇਣ ਵਾਲੀ, ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਨੂੰ ਆਪਣਾ ਪਿਆਰ ਦਰਸਾਉਂਦਾ ਹੈ। ਐਡੀ ਪਿਆਰ ਵਾਲੀ ਕੌਮ ਇਸ ਰਸਤੇ ਕਿਉਂ ਤੁਰੀ? ਇਹਦਾ ਪਿਛੋਕੜ ਮੈਂ ਤੁਹਾਡੇ ਨਾਲ ਥੋੜਾ ਜਿਹਾ ਕੱਲ ਸਾਂਝਾ ਕੀਤਾ ਸੀ, ਥੋੜਾ ਜਿਹਾ ਅੱਜ ਸਾਂਝਾ ਕਰਨਾ ਹੈ। ਕਿਉਂਕਿ ਜੇ ਇਤਿਹਾਸ ਦੀਆਂ ਉਤਲੀਆਂ ਪਰਤਾਂ ਵੇਖੀਏ, ਗੰਭੀਰਤਾ ਵਾਲੀਆਂ ਨਾ ਵੇਖੀਏ, ਤਾਂ ਸਾਨੂੰ ਦੋਸ਼ੀ ਲੱਭਣ ਵਿੱਚ ਔਖੀ ਹੋ ਜਾਏਗੀ। ਗੱਲ ਮੈਂ ਸ਼ੁਰੂ ਕਰਨੀ ਚਾਹੁੰਦਾ। ਕੱਲ ਰੋਜ਼ਦਾਸ ਨੇ ਬੇਨਤੀ ਕੀਤੀ ਸੀ ਵੀ ਕਿੰਨੀਆਂ ਸ਼ਹਾਦਤਾਂ ਦੇ ਕੇ ਜਿਹੜੀ ਟੋਟਲੀ ਨੇ 1058 ਲੋਕ ਸ਼ਹੀਦ ਹੋਏ। ਮਾਫ ਕਰਨਾ, ਇਤਨੀ ਵੱਡੀ ਸ਼ਹਾਦਤਾਂ ਦੀ ਗੱਲ ਕਰਕੇ ਔਰ ਉਹਦੇ ਵਿੱਚੋਂ ਬਹੁਤਾ ਹਿੱਸਾ ਸਿੱਖਾਂ ਦਾ ਹੋਵੇ, ਤੇ ਇਤਨੀਆਂ ਸ਼ਹਾਦਤਾਂ ਦੇ ਕੇ ਸਿੱਖ ਜਦੋਂ ਇਸ
ਦੇਸ਼ ਦੇ ਵਿੱਚ ਵਸਿੰਦੇ ਬਣੇ ਹੋਵਣ ਤੇ ਉਹਨਾਂ ਨਾਲ ਕੀ ਹਾਲ ਹੋਇਆ, ਇਹਦਾ ਪਿਛੋਕੜ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਨਾ। ਅੱਜ ਦੇ ਇਤਿਹਾਸ ਵਿੱਚ ਇਹ ਗੱਲਾਂ ਬਹੁਤੀਆਂ ਆਉਣਗੀਆਂ। ਅੰਗਰੇਜ਼ਾਂ ਨੇ ਇਹ ਗੱਲ ਪਤਾ ਲੱਗ ਗਈ ਵੀ ਹੁਣ ਸਾਨੂੰ ਦੇਸ਼ ਛੱਡ ਕੇ ਜਾਣਾ ਪੈਣਾ ਤੇ ਉਹਨਾਂ ਨੇ ਵਿਚਾਰ ਬਣਾ ਲਈ ਛੱਡ ਕੇ ਜਾਣ ਦੀ। ਪਰ ਜਿਨ੍ਹਾਂ ਲੋਕਾਂ ਨੇ ਲੰਮੇ ਸਮੇਂ ਤੋਂ ਗੁਲਾਮੀਆਂ ਝੱਲੀਆਂ ਸਨ, ਉਹਨਾਂ ਵਿੱਚ ਤਾਕਤ ਨਹੀਂ ਸੀ ਵੀ ਦੇਸ਼ ਨੂੰ ਆਜ਼ਾਦ ਕਰਵਾ ਲੈਣਾ। ਜਿਨ੍ਹਾਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਨਾਂ ਇਤਿਹਾਸਕ ਪੰਨਿਆਂ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਨ੍ਹਾਂ ਕੁਝ ਵੀ ਨਹੀਂ, ਬਹੁਤਾ ਹਿੱਸਾ ਵੀ ਨਹੀਂ ਪਾਇਆ, ਤੇ ਉਹਨਾਂ ਲੋਕਾਂ ਦੀਆਂ ਗੱਲਾਂ ਪ੍ਰਗਟ ਕਰ ਦਿੱਤੀਆਂ ਗਈਆਂ ਵੀ ਆਜ਼ਾਦੀ ਸਾਨੂੰ ਚਰਖੇ ਚਲਾ ਕੇ ਮਿਲੀ ਹੈ। ਆਜ਼ਾਦੀ ਕਦੇ ਚਰਖਿਆਂ ਨਾਲ ਨਹੀਂ ਜੇ ਮਿਲਦੀ, ਇਹ ਗੱਲ ਚੇਤਾ ਰੱਖਿਓ। ਚਲੋ ਉਦੋਂ ਤਾਂ ਭੁੱਲ ਹੋ ਸਕਦੀ ਹੈ, ਅੱਜ ਸਰਹੱਦ ਤੇ ਕਿਸੇ ਵੀ ਸਰਹੱਦ ਤੇ ਕਿਸੇ ਵੀ ਦੇਸ਼ ਦੇ ਕੋਲ ਤੁਸੀਂ ਚਰਖੇ ਚਲਾ ਕੇ ਆਜ਼ਾਦੀ ਦਾ ਇਤਿਹਾਸ ਨਹੀਂ ਪੜ੍ਹਿਆ ਹੋਵੇਗਾ। ਆਜ਼ਾਦੀਆਂ ਸ਼ਹਾਦਤਾਂ ਨਾਲ ਮਿਲਦੀਆਂ ਨੇ, ਆਪਣੇ ਆਪੇ ਵਾਰਨੇ ਪੈਂਦੇ ਨੇ, ਉਸ ਤੋਂ ਬਿਨਾਂ ਨਹੀਂ ਮਿਲਦੀਆਂ। ਮੈਂ ਗੱਲ ਅੱਗੇ ਸ਼ੁਰੂ ਕਰਾਂ। ਜਦੋਂ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਤਾਂ ਉਦੋਂ ਦੇਸ਼ ਦੇ ਜਿਹੜੇ ਪ੍ਰਮੁੱਖ ਉਸ ਵੇਲੇ ਲੀਡਰ ਸਨ, ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਹਰਵੱਲਭ ਭਾਈ ਪਟੇਲ, ਇਹਨਾਂ ਲੋਕਾਂ ਨੇ ਉਸ ਵੇਲੇ ਲੈਕਚਰ ਦਿੱਤੇ। ਬੜੀਆਂ ਗੱਲਾਂ ਹੋਈਆਂ ਉਸ ਵੇਲੇ। ਉਹਨਾਂ ਵਿੱਚੋਂ 1929 ਵਿੱਚ ਇੱਕ ਲਾਹੌਰ ਦੇ ਵਿੱਚ ਬਹੁਤ ਵੱਡੀ ਕਨਵੈਨਸ਼ਨ ਹੋਈ। ਉਹਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ, ਫੈਸਲਾ ਕੀਤਾ ਗਿਆ ਭਈ ਆਪਾਂ ਕੋਈ ਜਦੋਂ ਦੇਸ਼ ਆਜ਼ਾਦ ਹੋਵੇਗਾ, ਪੰਜਾਬੀਆਂ ਨੇ, ਸਿੱਖਾਂ ਨੇ ਇਤਨੀਆਂ ਸ਼ਹਾਦਤਾਂ ਦਿੱਤੀਆਂ ਨੇ, ਉਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕੋਈ ਵੀ ਵਿਧਾਨ, ਕੋਈ ਵੀ ਸੰਵਿਧਾਨ ਇਹੋ ਜਿਹਾ ਕਬੂਲ ਨਹੀਂ ਕੀਤਾ ਜਾਏਗਾ, ਕਾਂਗਰਸ ਨੂੰ ਬਿਲਕੁਲ ਨਹੀਂ ਕਬੂਲ ਹੋਵੇਗਾ ਜਿਹੜੇ ਵਿਧਾਨ ਵਿੱਚ ਸਿੱਖਾਂ ਨੂੰ ਪ੍ਰਵਾਨਗੀ ਨਾ ਹੋਵੇਗੀ। ਜਿਹੜੇ ਸੰਵਿਧਾਨ ਨੂੰ ਸਿੱਖ ਪ੍ਰਵਾਨ ਕਰਨਗੇ, ਸਾਰਾ ਦੇਸ਼ ਉਸ ਸੰਵਿਧਾਨ ਨੂੰ ਪ੍ਰਵਾਨ ਕਰੇਗਾ। ਕਾਂਗਰਸ ਨੇ 1929 ਵਿੱਚ ਇੱਕ ਫੈਸਲਾ ਕੀਤਾ। ਇੱਕ ਬੇਨਤੀ ਮੈਂ ਫਿਰ ਕਰਨ ਲੱਗਾ, ਰੁਕੇ, ਇਹ ਵਿੱਚੋਂ ਕਿਤੇ ਕਿਤੇ ਗੱਲਾਂ ਚੱਲਦੀਆਂ ਰਹਿਣਗੀਆਂ। ਯਾਦ ਰੱਖਿਓ ਜੇ ਬਹੁਤ ਵਾਰੀ ਇਹਨਾਂ ਨੇ ਕਸਮਾਂ ਖਾ ਕੇ ਬੇਹੱਦ ਕੁਰਬਾਨੀਆਂ ਦੀ ਦਾਤ ਲੈ ਕੇ ਇਹ ਮਨੁੱਖ ਰੋਂਦੇ ਰਹੇ, ਪਰ ਸਾਨੂੰ ਸਿਖਾ ਕੀ ਦਿੱਤਾ ਗਿਆ? ਸਾਨੂੰ ਸਿਖਾ ਹੀ ਦਿੱਤਾ ਗਿਆ ਭਈ ਇੱਕ ਤੇਲ ਦੇ ਵਿੱਚ ਬਾਂਹ ਪਾ ਕੇ ਅਗਰ ਤੁਸੀਂ ਉਹ ਤਿਲਾਂ ਦੀ ਬੋਰੀ ਵਿੱਚ ਪਾ ਦਿਓਗੇ, ਜਿੰਨੇ ਤਿਲ ਲੱਗ ਜਾਣ ਇੰਨੇ ਵੀ ਵਾਅਦੇ ਕਰੇ ਤੇ ਮੁਸਲਮਾਨ ਤਦ ਵੀ ਉਹਦੇ ਤੇ ਇਤਬਾਰ ਨਹੀਂ ਕਰਨਾ। ਹਾਲਾਂਕਿ ਗੱਲ ਇਹ ਹਿੰਦੂ ਦੀ ਸੀ, ਇਹ ਬ੍ਰਹਮਣੀ ਸੋਚ ਵਾਲਿਆਂ ਦੀ ਗੱਲ ਸੀ। ਮੁਸਲਮਾਨ ਦੀ ਤਾਂ ਗੱਲ ਹੀ ਕੋਈ ਨਹੀਂ। ਮੁਸਲਮਾਨ ਨੂੰ ਤਾਂ ਤੁਸੀਂ ਬਹੁਤੀਆਂ ਥਾਵਾਂ ਤੇ ਦੇਖੋਗੇ ਉਹ ਸਿੱਖੀ ਦਾ ਵਫਾਦਾਰ ਨਜ਼ਰ ਆਏਗਾ। ਮੈਂ ਸਿਰਫ ਇੱਕ ਤੁਹਾਡੇ ਸਾਹਮਣੇ ਨਜ਼ਰ ਵਿੱਚ ਰੱਖਣਾ ਚਾਹੁੰਦਾ, ਭਾਈ ਮਰਦਾਨੇ ਜੀ ਨੂੰ ਕੀ ਕਹੋਗੇ? ਗੁਰੂ ਗੋਬਿੰਦ ਸਿੰਘ ਸੱਚੇ, ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦੇ ਵੇਲੇ ਸਾਈਂ ਮੀਆਂ ਮੀਰ ਨੂੰ ਤੁਸੀਂ ਕੀ ਕਹੋਗੇ? ਸਾਹਿਬ ਖਾਨ ਨੂੰ ਤੁਸੀਂ ਕੀ ਕਹੋਗੇ? ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ, ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤੇ ਲੰਮੀ ਕਹਾਣੀ ਹੈ। ਪੀਰ ਬੁੱਧੂ ਸ਼ਾਹ ਨੂੰ ਕੀ ਕਹੋਗੇ? ਭੀਖਨ ਸ਼ਾਹ ਨੂੰ ਕੀ ਕਹੋਗੇ? ਯਾਦ ਰੱਖੋ, ਜੇ ਮੈਂ ਬੇਨਤੀ ਕਰਾਂ, ਉਸ ਕੋਟਲਾ ਨਿਹੰਗ ਦੇ ਨਿਹੰਗ ਖਾਂ ਨੂੰ ਕੀ ਕਹੋਗੇ? ਰਾਏ ਕੱਲੇ ਨੂੰ ਕੀ ਕਹੋਗੇ? ਇਹ ਸਾਰੇ ਮੁਸਲਮਾਨ ਨੇ। ਭੀਖਨ ਖਾਂ ਨੇ, ਪੀਰ ਬੁੱਧੂ ਸ਼ਾਹ ਵਰਗਿਆਂ ਨੇ ਆਪਣੇ ਪੁੱਤ ਵਰ ਕੇ ਸਬਰ ਦੇ ਭਾਣੇ ਦੇ ਘੁੱਟ ਭਰ ਲਏ। ਗੱਲ ਕੁਝ ਹੋਰ ਸੀ। ਮੈਂ ਨਾਲ ਦੀ ਨਾਲ ਇਹ ਗੱਲ ਕਹਿ ਦਿਆਂ, ਮੈਂ ਆਪਣੀ ਲੜੀ ਵੱਲ ਜ਼ਿਆਦਾ ਹੋਣਾ। ਅੱਜ ਵੀ ਸਾਡੇ ਮਨਾਂ 'ਚ ਭਰਮ ਪਾਇਆ ਜਾਂਦਾ। ਤੁਸੀਂ ਕਿਸੇ ਵੀ ਪੰਡਿਤ ਨੂੰ ਹੱਥ ਦਿਖਾਉਣ ਜਾਂਦੇ ਹੋ ਤਾਂ ਇੱਕੋ ਹੀ ਗੱਲ ਕਹਿੰਦਾ ਵੀ ਤੁਹਾਡੇ ਘਰ ਕਿਸੇ ਮੁਸਲਮਾਨ ਦਾ ਪਹਿਰਾ ਹੈ। ਉਹਨੇ ਕਦੇ ਵੀ ਨਹੀਂ ਕਿਹਾ ਵੀ ਤੁਹਾਡੇ ਘਰ ਕਿਸੇ ਹਿੰਦੂ ਦਾ ਪਹਿਰਾ ਹੈ। ਉਹ ਅੱਜ ਤੱਕ ਵੀ ਸਾਡੇ ਦਿਮਾਗਾਂ 'ਚ ਨਫ਼ਰਤ ਪਾਈ ਜਾਂਦੇ ਨੇ। ਤੁਸੀਂ ਕਿਸੇ ਕੋਲ ਵੀ ਜਾਵੋਗੇ ਪੁੱਛਿਆ ਲੈਣ, ਹਰੇਕ ਬੰਦਾ ਇੱਕੋ ਹੀ ਗੱਲ ਕਹੇਗਾ ਵੀ ਤੁਹਾਡੇ ਘਰ ਕਿਸੇ ਮੁਸਲਮਾਨ ਦਾ ਪਹਿਰਾ ਹੈ। ਮੈਂ ਹੈਰਾਨ ਹੁੰਦਾ ਵੀ ਬਾਕੀ ਦੁਨੀਆ 'ਚ ਕੋਈ ਮਰਦਾ ਹੀ ਨਹੀਂ, ਬਾਕੀਆਂ ਦਾ ਪਹਿਰਾ ਕਦੇ ਨਹੀਂ ਆਉਂਦਾ। ਗੱਲ ਮੈਂ ਫਿਰ ਵਾਪਸ ਕਰਨ ਲੱਗਾ। 1929 ਵਿੱਚ ਇਹ ਫੈਸਲਾ ਕੀਤਾ ਗਿਆ। ਵਕਤ ਗੁਜ਼ਰਿਆ, 1931 ਦਾ ਵਕਤ ਆਇਆ।
ਜਦੋਂ ਮਹਾਤਮਾ ਗਾਂਧੀ ਨੇ, ਕਿਤਨਾ ਨਾ ਸ਼ੁਕਰਾ ਹੋਵੇਗਾ, ਗੁਰਦੁਆਰਾ ਸੀਸਗੰਜ ਸਾਹਿਬ, ਸੀਸਗੰਜ ਸਾਹਿਬ ਤੇ ਪਤਾ ਹੀ ਹੈ ਨਾ ਸਾਰਿਆਂ ਨੂੰ ਵੀ ਕਿਉਂ ਬਣਿਆ ਹੋਇਆ ਹੈ। ਸੀਸਗੰਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਲਈ ਤਿਲਕ ਜੰਝੂ ਦਾ ਰਾਖਾ ਬਣ ਕੇ ਹਜ਼ੂਰ ਨੇ ਉੱਥੇ ਸ਼ਹਾਦਤ ਦਿੱਤੀ ਸੀ। ਕਿੰਨਾ ਚੰਗਾ ਹੁੰਦਾ ਉਹ ਮਤੀ ਦਾਸ ਨੂੰ ਯਾਦ ਕਰਦਾ, ਕਿੰਨਾ ਚੰਗਾ ਹੁੰਦਾ ਉਹ ਭਾਈ ਸਤੀ ਦਾਸ ਨੂੰ ਯਾਦ ਕਰਦਾ, ਕਿੰਨਾ ਚੰਗਾ ਹੁੰਦਾ ਉਹ ਭਾਈ ਦਿਆਲੇ ਨੂੰ ਯਾਦ ਕਰਦਾ। ਉਹ ਤੁਸੀਂ ਸਾਡੇ ਤਿਲਕ ਜੰਝੂ ਦੀ ਖਾਤਰ ਚਾਂਦਨੀ ਚੌਕ ਵਿੱਚ ਕਿਹੋ ਜਿਹੀਆਂ ਸ਼ਹਾਦਤਾਂ ਦਿੱਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ। ਇਹਨਾਂ ਨਾ ਸ਼ੁਕਰੇ ਲੋਕਾਂ ਨੇ 1931 ਦੇ ਵਿੱਚ ਔਰ ਉੱਥੇ ਖਲੋ ਕੇ ਮਹਾਤਮਾ ਗਾਂਧੀ ਨੇ ਇੱਕ ਐਲਾਨ ਕੀਤਾ, ਕਹਿਣ ਲੱਗੇ ਮੇਰੇ ਸ਼ਬਦਾਂ ਤੇ ਇਤਬਾਰ ਕਰਿਓ ਜੀ। ਮੈਂ ਗੁਰੂ ਘਰ ਵਿੱਚ ਖਲੋ ਕੇ ਕਹਿਣਾ ਮੇਰੇ ਸ਼ਬਦਾਂ ਤੇ ਇਤਬਾਰ ਕਰਿਓ। ਮੈਂ ਪਰਮੇਸ਼ਰ ਨੂੰ ਸਾਖੀ ਮੰਨ ਕੇ ਸ਼ਬਦ ਹੂ ਪੜ੍ਹਨੇ ਹੋਣ ਤਾਂ ਸਰਦਾਰ ਨਰੈਣ ਸਿੰਘ ਦੀ ਕਿਤਾਬ ਲਿਖੀ ਹੋਈ ਹੈ ਕਿਉਂ ਕੀਤੋ ਵਿਸਾਹ, ਉਹਦੇ ਚ ਇਸ ਗੱਲ ਦੀ ਸਾਰੀ ਦਾ ਤਰਜਮਾ ਕੀਤਾ ਹੋਇਆ। ਚੰਗਾ ਵੱਡਾ ਲੈਕਚਰ ਦਿੱਤਾ ਵੀ ਤੁਹਾਨੂੰ ਕਿਸੇ ਤਰੀਕੇ ਵੀ ਅਸੀਂ ਆਪਣੇ ਦਿਲਾਂ ਵਿੱਚੋਂ ਨਹੀਂ ਕੱਢਾਂਗੇ, ਤੁਹਾਡੇ ਨਾਲ ਵਾਅਦਾ ਕਰਨੇ ਹੈ। ਔਰ ਜਿਹੜੀ ਗੱਲ ਨੋਟ ਕਰਨ ਵਾਲੀ ਹੈ ਅੱਜ, ਉਹ ਇਹ ਹੈ, ਉਸ ਵੇਲੇ ਮਹਾਤਮਾ ਗਾਂਧੀ ਨੇ ਇੱਕ ਗੱਲ ਕਹੀ ਸੀ ਭਈ ਮੈਨੂੰ ਪੂਰਨ ਭਰੋਸਾ ਹੈ ਅਗਰ ਅਸੀਂ ਇਹਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਕਰਾਂਗੇ ਤੇ ਕੌਮ ਐਡੀ ਬਹਾਦਰਾਂ ਦੀ ਕੌਮ ਹੈ, ਇਹ ਜਦੋਂ ਵੀ ਜੀ ਚਾਹੇ ਹਥਿਆਰ ਚੁੱਕ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਕਰ ਸਕਦੇ ਨੇ। ਇਹ ਉਦੋਂ ਉਹਨੇ ਕਿਹਾ ਸੀ 1931 ਵਿੱਚ, ਤੇ ਅੱਜ ਸਿੱਖ ਹਥਿਆਰ ਚੁੱਕਣ ਤੇ ਉਹ ਅੱਤਵਾਦੀ ਵਾਪਸ ਚੱਲਾ ਹੈ। 1931 ਤੋਂ ਬਾਅਦ ਵਿੱਚ 1946 ਦੇ ਵਿੱਚ ਫਿਰ ਦੁਬਾਰੇ, ਯਾਦ ਰੱਖੋ ਜੇ ਉਦੋਂ ਜਵਾਹਰ ਲਾਲ ਨਹਿਰੂ ਨੇ ਇੱਕ ਬੜਾ ਵੱਡਾ ਐਲਾਨ ਕੀਤਾ ਸੀ। ਉਹਨੇ ਕਲਕੱਤੇ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੈਸ ਮੀਟਿੰਗ ਹੋਈ ਤੇ ਉਹਦੇ ਵਿੱਚ ਉਹਨੇ ਓਪਨਲੀ ਕਿਹਾ ਭਈ ਮੇਰੇ ਸਿੱਖਾਂ ਦੇ ਨਾਲ ਵਾਅਦਾ ਕਰਨਾ ਹੈ, ਜਿੰਨੀਆਂ ਬਹਾਦਰੀਆਂ ਉਹਨਾਂ ਨੇ ਕੀਤੀਆਂ ਨੇ, ਤੁਸੀਂ ਕਿਤੇ ਉਸ ਵੇਲੇ ਦੇ ਅਖਬਾਰ ਪੜ੍ਹੋ, ਵਿਦਵਾਨਾਂ ਨੇ ਉਹਨਾਂ ਦੀਆਂ ਫੋਟੋਆਂ ਵੀ ਦਿੱਤੀਆਂ ਹੋਈਆਂ ਨੇ ਅਖਬਾਰਾਂ ਦੀਆਂ। ਯੰਗ ਇੰਡੀਆ ਉਹਨਾਂ ਵੇਲਿਆਂ ਦਾ ਪ੍ਰਮੁੱਖ ਅਖਬਾਰ ਸੀ ਤੇ ਉਹਨਾਂ ਅਖਬਾਰਾਂ ਵਿੱਚ ਉਹ ਖਬਰਾਂ ਛਪਦੀਆਂ ਸਨ। ਜਿਹੜੇ ਵੀ ਅਖਬਾਰ ਦਾ ਪੰਨਾ ਤੁਸੀਂ ਖੋਲੋਗੇ ਉੱਥੇ ਅਕਾਦੀਆਂ ਦੀਆਂ, ਸਿੱਖਾਂ ਦੀਆਂ ਬਹਾਦਰੀਆਂ ਦੇ ਚਰਚੇ ਭਰੇ ਪਏ ਨੇ। ਉਸ ਵੇਲੇ ਦੇ ਕੋਈ ਕਵੀ ਦੀ ਕਲਮ ਚੱਲਦੀ ਸੀ ਤਾਂ ਸਿੱਖਾਂ ਦੀ ਤਾਰੀਫ ਲਿਖਦਾ ਸੀ, ਕਿਸੇ ਨੇ ਵੈਸੇ ਕਿਸੇ ਨੇ ਲੇਖ ਲਿਖਿਆ ਹੁੰਦਾ ਸੀ ਤਾਂ ਸਿੱਖਾਂ ਦੀ ਤਾਰੀਫ ਵਿੱਚ ਲੇਖ ਲਿਖੇ ਹੁੰਦੇ ਸਨ। ਉਸ ਵੇਲੇ ਦਾ ਜਿੰਨਾ ਵੀ ਵਿਰਸਾ ਹੈ ਅਗਰ ਉਹਨੂੰ ਇਕੱਠਾ ਕਰੀਏ ਤਾਂ ਉਸ ਵੇਲੇ ਕੇਵਲ ਗੱਲ ਸਿੱਖਾਂ ਦੀ ਚੱਲਦੀ ਹੈ। ਇਤਨੀਆਂ ਮਹਾਨ ਕੁਰਬਾਨੀਆਂ ਦੇ ਕੇ ਉਸ ਵੇਲੇ ਇਸ ਜਵਾਹਰ ਲਾਲ ਨਹਿਰੂ ਨੇ ਕਲਕੱਤੇ ਦੇ ਵਿੱਚ ਇੱਕ ਗੱਲ ਕਹੀ ਸੀ ਭਈ ਅਸੀਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਮੱਦੇਨਜ਼ਰ ਰੱਖਦੇ ਹਾਂ, ਇਹ ਵਾਅਦਾ ਕਰਨੇ ਹੈ ਵੀ ਤੁਹਾਨੂੰ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇੱਕ ਇਹੋ ਜਿਹਾ ਖਿੱਤਾ ਦਿੱਤਾ ਜਾਏਗਾ, ਇੱਕ ਇਹੋ ਜਿਹਾ ਇਲਾਕਾ ਦਿੱਤਾ ਜਾਏਗਾ, ਇੱਕ ਇਹੋ ਜਿਹੀ ਥਾਂ ਨਿਸ਼ਚਿਤ ਕੀਤੀ ਜਾਏਗੀ ਜਿੱਥੇ ਤੁਸੀਂ ਆਪਣੀ ਆਜ਼ਾਦੀ ਦਾ ਆਨੰਦ ਮਾਣ ਸਕੋਗੇ, ਤੁਹਾਡੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋ ਸਕੇਗੀ। ਕੁਰਬਾਨੀਆਂ ਇਤਨੀਆਂ ਤੇ ਸਾਡੇ ਨਾਲ ਵਾਅਦੇ ਕੀ, ਇਹ ਸਾਡੇ ਨਾਲ ਵਾਅਦੇ ਹੋਏ, ਵਕਤੀ ਹਾਕਮਾਂ ਨੇ ਵਾਅਦੇ ਕੀਤੇ। ਸਿੱਖਾਂ ਭਰੋਸਾ ਕਰ ਲਿਆ ਵੀ ਚਲੋ ਕੋਈ ਗੱਲ ਨਹੀਂ, ਅਗਰ ਤੁਸੀਂ ਸਾਡੀ ਇਸ ਕੁਰਬਾਨੀ ਦਾ ਖਿਆਲ ਰੱਖੋਗੇ ਤੇ ਅਸੀਂ ਤੁਹਾਨੂੰ ਵਫਾਦਾਰੀ ਦੇ ਵਿੱਚ, ਸਿੱਖ ਜਿਹੜਾ ਵਫਾਦਾਰੀ 'ਚ ਬਹੁਤ ਨਿਪੁੰਨ ਹੈ, ਤੇ ਅਸੀਂ ਤੁਹਾਡੇ ਨਾਲ ਇਹ ਵਿਚਾਰ ਸਾਂਝੀ ਕਰਾਂਗੇ। ਵਕਤ ਨੇ ਕਰਵਟ ਖਾਧੀ। ਉਸ ਤੋਂ ਬਾਅਦ ਉਹ ਵਕਤ ਆਇਆ ਜਦੋਂ ਗੋਰਿਆਂ ਨੇ ਇੰਗਲੈਂਡ ਦੀ ਧਰਤੀ ਦੇ ਉੱਤੇ ਇਹਨਾਂ ਨੁਮਾਇੰਦਿਆਂ ਨੂੰ ਬੁਲਾਇਆ। ਉਦੋਂ 3 ਪ੍ਰਮੁੱਖ ਪਾਰਟੀਆਂ ਸਨ। ਇੱਕ ਪਾਸੇ ਜਿਹੜੇ ਪ੍ਰਮੁੱਖ ਲੀਡਰ ਸਨ ਉਹ ਹਿੰਦੂ ਧਰਮ ਨਾਲ ਸੰਬੰਧਿਤ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਹਰਵੱਲਭ ਭਾਈ ਪਟੇਲ ਇਤਿਆਦਿਕ, ਇਹ ਪ੍ਰਮੁੱਖ ਸਨ। ਦੂਜੇ ਪਾਸੇ
ਮੁਸਲਮਾਨਾਂ ਦੇ ਵਿੱਚੋਂ ਮੁਹੰਮਦ ਅਲੀ ਜਿਨਾਹ, ਮੈਨੂੰ ਮਾਫ ਕਰਨਾ, ਉਹ ਬੜਾ ਸਿਆਣਾ ਲੀਡਰ ਸੀ। ਇਹ ਗੱਲ ਤੁਹਾਨੂੰ ਮੰਨਣੀ ਪਏਗੀ। ਇੱਕ ਨਿੱਕਾ ਜਿਹਾ ਵਿੱਚੋਂ ਦ੍ਰਿਸ਼ਟਾਂਤ ਦੇਣ ਲੱਗਿਆ, ਕਈ ਵਾਰੀ ਚੇਤੇ ਆ ਜਾਂਦੀ ਚੱਲਦੀ ਗੱਲ ਵਿੱਚੋਂ। ਇੱਕ ਵਾਰੀ ਉਹਨੂੰ ਅੱਧੀ ਰਾਤ ਨੂੰ ਕਿਸੇ ਨੇ ਫੋਨ ਕੀਤਾ, ਉਦੋਂ ਲੈਂਡਲਾਈਨ ਫੋਨ ਹੋਇਆ ਕਰਦੇ ਸਨ, ਕਿਸੇ ਕਿਸੇ ਕੋਲ ਹੁੰਦੇ ਸਨ, ਬਹੁਤ ਕਿਸੇ ਉੱਘੇ ਲੀਡਰ ਕੋਲ। ਉਹਨੂੰ ਕਿਸੇ ਨੇ ਅੱਧੀ ਰਾਤ ਨੂੰ ਫੋਨ ਕੀਤਾ ਤੇ ਉਹ ਫੋਨ ਉਹਨੇ ਪਹਿਲੀ ਬੈਲ ਤੋਂ ਚੁੱਕ ਲਿਆ ਤੇ ਉਹ ਬੰਦੇ ਨੇ ਪਹਿਲਾ ਸਵਾਲ ਕੀਤਾ, ਕਹਿਣ ਲੱਗੇ ਜਨਾਬ ਅੱਧੀ ਰਾਤ ਦਾ ਵਕਤ ਹੈ, ਮੈਂ ਸੋਚਿਆ ਸੀ 2-4 ਬੈਲਾਂ ਵੱਜਣਗੀਆਂ, 10 ਬੈਲਾਂ ਵੱਜਣਗੀਆਂ, ਤੁਸੀਂ ਤਾਂ ਚੁੱਕੋਗੇ, ਘਰ ਦੇ ਬਾਕੀ ਨਾ ਪਰੇਸ਼ਾਨ ਹੋਣ, ਤੁਸੀਂ ਪਹਿਲੀ ਬੈਲ ਤੋਂ ਫੋਨ ਚੁੱਕ ਲਿਆ। ਜਾਗਦੇ ਸੀ? ਜਿਨ੍ਹਾਂ ਨੇ ਕਮਾਲ ਦਾ ਜਵਾਬ ਦਿੱਤਾ ਸੀ। ਉਦੋਂ ਉਹਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਮੇਰੀ ਕੌਮ ਸੁੱਤੀ ਪਈ ਹੈ ਤਾਂ ਕਰਕੇ ਮੈਂ ਜਾਗਦਾ, ਮੇਰੀ ਕੌਮ ਸੁੱਤੀ ਪਈ ਹੈ ਹਜੇ ਤਾਂ ਕਰਕੇ ਮੈਂ ਜਾਗਦਾ। ਜਿਹੜੀ ਕੌਮ ਜਾਗ ਜਾਏ ਉਹਦਾ ਲੀਡਰ ਕਿਸੇ ਵੇਲੇ ਸੌਂ ਵੀ ਜਾਵੇ ਤੇ ਬਹੁਤਾ ਦੁੱਖ ਨਹੀਂ ਹੁੰਦਾ, ਪਰ ਨਾ ਕੌਮ ਜਾਗੇ ਨਾ ਲੀਡਰ ਜਾਗੇ ਤੇ ਉਸ ਕੌਮ ਦਾ ਵਾਰਸ ਤੇ ਫਿਰ ਰੱਬ ਹੀ ਹੋ ਸਕਦਾ ਨਾ। ਹਿੰਦੂਆਂ ਦੇ ਵੱਲੋਂ ਇਹ ਲੀਡਰ ਸਨ, ਮੁਸਲਮਾਨਾਂ ਦੇ ਵੱਲੋਂ ਮੁਹੰਮਦ ਅਲੀ ਜਿਨਾਹ ਇਹ ਸੀ, ਤੇ ਸਿੱਖਾਂ ਦੇ ਵੱਲੋਂ ਬਲਦੇਵ ਸਿੰਘ ਗਿਆ। ਮੇਰਾ ਸਰਦਾਰ ਕਹਿਣ ਨੂੰ ਜੀ ਨਹੀਂ ਕਰਦਾ, ਮਾਫ ਕਰੇ ਜੀ, ਵੈਸੇ ਵਿਤਕਰਾ ਨਹੀਂ ਕਰਨਾ ਚਾਹੀਦਾ, ਪਰ ਮੇਰਾ ਦਿਲ ਨਹੀਂ ਮੰਨਿਆ। ਮਾਸਟਰ ਤਾਰਾ ਸਿੰਘ ਇਤਿਹਾਸ ਵਿੱਚ ਬਦਨਾਮ ਬਹੁਤਾ ਕਰ ਦਿੱਤਾ ਗਿਆ, ਪਰ ਖਿਆਲ ਕਰਿਓ ਮਾਸਟਰ ਤਾਰਾ ਸਿੰਘ ਐਡਾ ਗਦਾਰ ਬੰਦਾ ਨਹੀਂ ਹੈ। ਤੁਸੀਂ ਇਤਿਹਾਸ ਨੂੰ ਧਿਆਨ ਨਾਲ ਪੜ੍ਹੋਗੇ ਤੇ ਤੁਹਾਡੇ ਸਾਹਮਣੇ ਤਸਵੀਰ ਉਗੜ ਕੇ ਆ ਜਾਏਗੀ। ਜਿਤਨਾ ਬਲਦੇਵ ਸਿੰਘ ਗਦਾਰ ਹੈ। ਬਲਦੇਵ ਸਿੰਘ ਇੰਗਲੈਂਡ ਵਿੱਚ ਗੱਲ ਕਰਨ ਵਾਸਤੇ ਗਿਆ ਸੀ। ਜਦੋਂ ਇਹ ਉੱਥੇ ਗਿਆ ਤਾਂ ਉਸ ਵੇਲੇ ਗੱਲ ਚੱਲੀ, ਸਭ ਤੋਂ ਪਹਿਲਾਂ ਉਹਨਾਂ ਨੇ ਜਿਨਾਹ ਦੇ ਅੱਗੇ ਇੱਕ ਗੱਲ ਰੱਖੀ, ਕਹਿਣ ਲੱਗੇ ਜਨਾਬ ਮੁਹੰਮਦ ਅਲੀ ਜਿਨਾਹ, ਤੂੰ ਛੋਟਾ ਜਿਹਾ ਪਾਕਿਸਤਾਨ ਲੈ ਕੇ ਕੀ ਕਰੇਂਗਾ? ਜਿਸ ਖਿੱਤੇ ਮੁਤਾਬਕ ਅਸੀਂ ਤੇਰੀ ਵੰਡ ਪਾ ਰਹੇ ਹਾਂ, ਵੰਡ ਕਰ ਰਹੇ ਹਾਂ, ਉਸ ਮੁਤਾਬਕ ਤੇਰਾ ਹਿੱਸਾ ਬਹੁਤ ਛੋਟਾ ਜਿਹਾ ਬਣਦਾ ਹੈ। ਤੂੰ ਐਡੇ ਛੋਟੇ ਜਿਹੇ ਖਿੱਤੇ ਨੂੰ ਲੈ ਕੇ ਕੀ ਕਰੇਂਗਾ? ਆਖਰਕਾਰ ਤੂੰ ਦੇਸ਼ ਚਲਾਉਣਾ ਹੈ। ਕੱਲ ਤੂੰ ਸੋਚ ਲੈ, ਕੌਮਾਂ ਦੇ ਮਸਲੇ ਹੁੰਦੇ ਨੇ। ਉਦੋਂ ਜਿਨਾਹ ਨੇ ਇੱਕ ਗੱਲ ਕਹੀ ਸੀ ਬੜੀ ਕਮਾਲ ਦੀ, ਉਹਨੇ ਬੋਝੇ ਚੋਂ ਰੁਮਾਲ ਕੱਢਿਆ, ਬੋਝੇ ਚੋਂ ਰੁਮਾਲ ਕੱਢ ਕੇ ਟੇਬਲ ਤੇ ਵਿਛਾ ਕੇ ਕਹਿਣ ਲੱਗਿਆ, ਉਹ ਤੇ ਬੜਾ ਵੱਡਾ ਹੈ, ਮੈਨੂੰ ਇਹ ਰੁਮਾਲ ਜਿੰਨਾ ਦੇ ਦਿਓ, ਪਾਕਿਸਤਾਨ ਦੇ ਦਿਓ, ਮੈਂ ਆਪਣਾ ਲੈਣਾ ਜੀ। ਮੈਨੂੰ ਇਹ ਰੁਮਾਲ ਜਿੰਨਾ ਦੇ ਦਿਓ, ਪਰ ਦੇ ਦਿਓ ਮੈਨੂੰ ਆਪਣਾ, ਮੈਂ ਆਪਣਾ ਲੈਣਾ ਜੇ, ਮੈਂ ਇਹਨਾਂ ਦਾ ਨਹੀਂ ਲੈਣਾ। ਉਹਨੇ ਤੇ ਇੱਕ ਟੁੱਕ ਫੈਸਲਾ ਸੁਣਾ ਦਿੱਤਾ, ਕੋਈ ਦੂਜੀ ਗੱਲ ਨਾ ਹੋਈ। ਉਸ ਵੇਲੇ ਨਾਲ ਦੀ ਨਾਲ ਸਰਦਾਰ ਬਲਦੇਵ ਸਿੰਘ ਨੂੰ ਰੋਕਿਆ, ਬਲਦੇਵ ਸਿੰਘ ਨੂੰ ਰੋਕਿਆ ਵੀ ਤੂੰ ਮੇਰੀ ਗੱਲ ਸੁਣ ਕੇ ਜਾਈਂ। ਬਲਦੇਵ ਸਿੰਘ ਨੂੰ ਇਸ਼ਾਰਾ ਕੀਤਾ, ਪੰਡਿਤ ਜਵਾਹਰ ਲਾਲ ਨਹਿਰੂ ਨੇ, ਇਹ ਵਿੱਚ ਗਿਆ ਹੋਇਆ ਸੀ, ਇਹਨੇ ਇਸ਼ਾਰਾ ਕੀਤਾ ਵੀ ਤੂੰ ਇੱਥੇ ਨਾ ਬੈਠ, ਮੇਰੇ ਨਾਲ ਆ ਜਾ। ਇਹ ਬਾਹਰ ਆ ਗਿਆ ਤੇ ਇਹਨੇ ਬਾਹਰ ਖਲੋ ਕੇ ਨੇ ਗੱਲ ਕੀਤੀ, ਕਹਿਣ ਲੱਗੇ ਸੱਜਣਾ ਆਪਣੀਆਂ ਕਿੰਨੀਆਂ ਸਾਂਝਾਂ, ਤੁਸੀਂ ਕਿੰਨੀਆਂ ਕੁਰਬਾਨੀਆਂ ਕੀਤੀਆਂ, ਇੰਡੀਆ ਤੇ ਅਸਲ ਵਿੱਚ ਤੁਹਾਡਾ ਹੀ ਹੈ। ਇੰਨੀਆਂ ਕੁਰਬਾਨੀਆਂ ਕਰਕੇ ਨਾ, ਸਭ ਕੁਝ ਕਰਕੇ ਅੱਜ ਤੁਸੀਂ ਵੰਡੀਆਂ ਪਾਉਣ ਲੱਗੇ ਹੋ। ਸਾਡੀਆਂ ਤੁਹਾਡੀਆਂ ਕਿੰਨੀਆਂ ਰਿਸ਼ਤੇਦਾਰਾਂ ਦੀਆਂ ਸਾਂਝਾਂ ਨੇ, ਹੋਰ ਕਿੰਨੀਆਂ ਸਾਂਝਾਂ ਨੇ ਆਪਣੀਆਂ। ਤੇ ਬਲਦੇਵ ਸਿੰਘ ਨੂੰ ਅੰਗਰੇਜ਼ ਨੇ ਰੋਕਿਆ ਵੀ ਭਈ ਇਹਨਾਂ ਨੂੰ ਜਹਾਜ਼ ਤੇ ਚਲੇ ਜਾਣ ਦੇ, ਕਿਉਂਕਿ ਪੰਡਿਤ ਜਵਾਹਰ ਲਾਲ ਨਹਿਰੂ ਦਾ ਵੀ ਫੈਸਲਾ ਹੋ ਗਿਆ, ਮੁਹੰਮਦ ਅਲੀ ਜਿਨਾਹ ਦਾ ਵੀ ਫੈਸਲਾ ਹੋ ਗਿਆ, ਤੇ ਤੁਹਾਡਾ ਇੱਕ ਫੈਸਲਾ ਬਾਕੀ ਹੈ, ਉਹ ਜਿਵੇਂ ਤੁਸੀਂ ਕਹੋਗੇ ਇੱਕ ਪਲ ਮੈਂ ਰੋਕਣ ਲੱਗਾ। ਕਈਆਂ ਦੇ ਮਨਾਂ 'ਚ ਸ਼ੰਕਾ ਆ ਸਕਦਾ ਵੀ ਜੇ ਉਹਨੇ ਜਿਨਾਹ ਨਾਲ ਇਹੋ ਜਿਹਾ ਵਿਹਾਰ ਕੀਤਾ, ਜੇ ਉਹਨੇ ਹਿੰਦੂਆਂ ਨਾਲ ਇਹੋ ਜਿਹਾ ਵਿਹਾਰ ਕੀਤਾ, ਤੇ ਗੋਰੇ ਨੇ ਸਿੱਖਾਂ ਨਾਲ ਵੱਖਰਾ ਕਿਉਂ ਕੀਤਾ? ਇਤਿਹਾਸ ਦੇ ਵਿਦਿਆਰਥੀ ਦੇ ਮਨ ਵਿੱਚ ਇਹ ਸ਼ੰਕਾ ਆ ਸਕਦਾ ਵੀ ਉਹਨੂੰ ਕਿਉਂ ਵੱਖਰਾ ਵਿਸ਼ੇਸ਼ ਉਹਨੂੰ ਰੋਕ ਰਹੇ ਸਨ। ਉਹਦਾ ਕਾਰਨ ਹੈ, ਉਹਦਾ ਕਾਰਨ ਇਹ ਹੈ ਵੀ ਸ਼ਾਇਦ ਆਪ ਨੂੰ ਪਤਾ ਹੋਵੇਗਾ, ਗੋਰਿਆਂ ਦੀਆਂ ਫੌਜਾਂ ਵਿੱਚ ਜਿੰਨੀਆਂ ਸਿੱਖਾਂ ਦੀਆਂ ਫੌਜਾਂ ਨੇ ਬਹਾਦਰੀ ਦੇ ਕਾਰਨਾਮੇ ਕੀਤੇ ਹੋਏ ਨੇ ਨਾ, ਸਾਰਾ ਗੜੀ ਦੀ ਲੜਾਈ ਦਾ ਕਿਤੇ ਜੰਗ ਉਹ ਪੜ੍ਹ ਕੇ ਦੇਖਿਓ, ਸਾਰਾ ਗੜੀ ਦਾ ਜੰਗ ਕਿਤੇ ਪੜ੍ਹ ਕੇ ਦੇਖਿਓ, ਫਿਰ ਤੁਹਾਨੂੰ ਪਤਾ ਲੱਗੇਗਾ। ਇੱਕੋ ਇੱਕ ਵਕਤ ਹੈ
ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇੱਕੋ ਇੱਕ ਵਕਤ ਹੈ ਜਦੋਂ ਕਿਸੇ ਦੂਜੀ ਕੌਮ ਦੇ ਲਈ ਅਫਸੋਸ ਕਰਨ ਵਾਸਤੇ 2 ਮਿੰਟ ਦਾ ਮੌਨ ਰੱਖ ਕੇ ਉਹਨਾਂ ਲੋਕਾਂ ਨੇ ਰੱਬ ਅੱਗੇ ਅਰਦਾਸ ਕੀਤੀ ਹੋਵੇ। ਉਹ ਸਿੱਖ ਕੌਮ ਲਈ ਹੈ, ਤਾਰਾਗੜ੍ਹੀ ਦੇ ਸ਼ਹੀਦਾਂ ਲਈ ਆ। ਉਹਨਾਂ ਨੂੰ ਇਸ ਗੱਲ ਦਾ ਪਤਾ ਸੀ, ਇਸ ਗੱਲ ਤੋਂ ਪ੍ਰਭਾਵਿਤ ਸਨ ਉਹ, ਭਈ ਇਹ ਬਹਾਦਰ ਕੌਮ ਹੈ ਔਰ ਇਹਨਾਂ ਬੜੀਆਂ ਬਹਾਦਰੀਆਂ ਕੀਤੀਆਂ ਹੋਈਆਂ ਨੇ, ਬੜੀ ਵਫਾਦਾਰ ਕੌਮ ਹੈ, ਦੂਜਿਆਂ ਦਾ ਭਲਾ ਮੰਗਣ ਵਾਲੀ ਕੌਮ ਹੈ, ਤੇ ਇਹਨਾਂ ਨੂੰ ਧੋਖੇ ਵਿੱਚ ਨਹੀਂ ਰੱਖਣਾ ਚਾਹੀਦਾ। ਇੱਕ ਗੱਲ ਵੱਖਰੀ ਹੈ ਵੀ ਉੱਚੇ ਪੱਧਰ ਤੇ ਜੋ ਕੁਝ ਹੁੰਦਾ ਹੋਵੇਗਾ, ਪਰ ਛੋਟੇ ਪੱਧਰ ਤੇ ਤਾਂ ਅੰਗਰੇਜ਼ ਵਿੱਚ ਨੈਤਿਕਤਾ ਸਾਡੇ ਸਾਰਿਆਂ ਨਾਲੋਂ ਜ਼ਿਆਦਾ ਹੈ। ਉਹਨੇ ਵਾਪਸ ਰੋਕਿਆ ਬਲਦੇਵ ਸਿੰਘ ਨੂੰ ਵੀ ਤੂੰ ਨਾ ਜਾ, ਪਰ ਜਵਾਹਰ ਲਾਲ ਨਹਿਰੂ ਨੇ ਉਸ ਵੇਲੇ ਆਪਣੀ ਫਲੈਟ ਦੇ ਨਾਲ ਇਹਨੂੰ ਜਹਾਜ਼ ਵਿੱਚ ਬਿਠਾ ਕੇ ਹੀ ਸਾਹ ਲਿਆ, ਇਹ ਕਿਤੇ ਵੱਖਰੀ ਇਹਨਾਂ ਨਾਲ ਗੋਰਿਆਂ ਨਾਲ ਗੱਲ ਨਾ ਕਰ ਲਵੇ, ਕਿਤੇ ਮੇਰੇ ਤੋਂ ਵੱਖਰਾ ਨਾ ਹੋ ਜਾਏ। ਬਥੇਰਾ ਜ਼ੋਰ ਲਾਇਆ ਪਰ ਇਹ ਨਹੀਂ ਮੰਨਿਆ। ਉਹਨਾਂ ਦੇ ਕੀਤੇ ਹੋਏ ਝੂਠੇ ਵਾਅਦਿਆਂ ਤੇ ਭਰੋਸਿਆਂ ਤੇ ਇਤਬਾਰ ਕਰਕੇ ਇੰਡੀਆ 'ਚ ਵਾਪਸ ਆ ਗਏ। ਵਕਤ ਨੇ ਕਰਵਟ ਖਾਧੀ। ਆਖਰਕਾਰ 1947 ਦੇ ਵਿੱਚ 14 ਅਗਸਤ 1947 ਨੂੰ ਦੇਸ਼ ਦੀ ਵੰਡ ਹੋਈ। ਪਾਕਿਸਤਾਨੀਆਂ ਨੂੰ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ, ਸਿੱਖਾਂ ਦੇ ਪੱਲੇ ਖੁਆਰੀ ਪੈ ਗਈ। ਇਹਨਾਂ ਨੂੰ ਕੀ ਮਿਲਿਆ? ਇਹਨਾਂ ਨੂੰ ਮਿਲਿਆ ਵੀ ਜਾਨੀ ਨੁਕਸਾਨ, ਮਾਲੀ ਨੁਕਸਾਨ, ਔਰ ਸਭ ਤੋਂ ਵੱਡੀ ਗੱਲ ਇਹਨਾਂ ਦੇ ਧਰਮ ਵਿੱਚ ਲਕੀਰ ਪਾ ਦਿੱਤੀ ਗਈ। ਮਾਫ ਕਰਨਾ, ਕਿੱਥੇ ਸਿੱਖੀ ਦੀ ਦਿਲ ਜਾਨ ਨਨਕਾਣਾ ਸਾਹਿਬ। ਇਹਨਾਂ ਦੇ ਕਾਰਨ ਸਾਡੀ ਸਿੱਖੀ ਦੀ ਉਸ ਵਿਚਾਰਧਾਰਾ ਵਿੱਚ, ਉਸ ਜਾਨੋਂ ਵੱਧ ਪਿਆਰੇ ਧਾਰਮਿਕ ਸਥਾਨਾਂ ਵਿੱਚ ਵਿਤਕਰਾ ਪੈ ਗਿਆ। ਉਹਨਾਂ ਵਿੱਚ ਇੱਕ ਪਾੜਾ ਪਾ ਕੇ ਰੱਖ ਦਿੱਤਾ, ਲਕੀਰ ਪਾ ਦਿੱਤੀ। ਅੱਜ ਸਿੱਖ ਤਰਸਦਾ ਹੈ। ਜਿੱਥੇ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ, ਜਿਹੜੇ ਅਹਿਮਦਾਬਾਦ ਵਿੱਚ ਭਾਈ ਲਾਲੋ ਨਾਲ ਬਾਤਾਂ ਪਾਈਆਂ ਗੁਰੂ ਨਾਨਕ ਸਾਹਿਬ ਨੇ, ਉਹ ਸਾਡੇ ਤੋਂ ਵਿਛੜ ਗਏ। ਅਸੀਂ ਜਾਨੀ ਨੁਕਸਾਨ ਵੀ ਝੱਲਿਆ, ਅਸੀਂ ਮਾਲੀ ਨੁਕਸਾਨ ਵੀ ਝੱਲਿਆ, ਅਸੀਂ ਧਾਰਮਿਕ ਦੁਨੀਆ ਦਾ ਆਪਣਾ ਵਿਰਸਾ ਗਵਾ ਕੇ ਵੀ ਇਹ ਨੁਕਸਾਨ ਝੱਲਿਆ, ਤੇ ਅਸੀਂ ਨਹੀਂ ਜੇ ਸਾਂਭ ਸਕੇ। ਇੱਕ ਪਲ ਮੈਂ ਫਿਰ ਬੇਨਤੀ ਕਰਨ ਲੱਗਾ, ਮੈਨੂੰ ਕਹਿਣ ਦੀ ਆਗਿਆ ਦਿਓ। ਸਾਡਾ ਸਿੱਖੀ ਦੇ ਜਿਹੜੇ ਲੀਡਰ ਨੇ ਨਾ, ਉਹਨਾਂ ਬਹੁਤੇ ਲੋਕਾਂ ਨੇ ਸਾਡਾ ਪੱਠਾ ਬਿਠਾਇਆ। ਸਿੱਖੀ ਨੂੰ ਜਦੋਂ ਵੀ ਆਵਾਜ਼ ਮਾਰੀ ਹੈ, ਸਿੱਖੀ ਪਹੁੰਚੀ ਹੈ, ਪਰ ਸਿੱਖੀ ਦੇ ਲੀਡਰਾਂ ਨੇ ਸਿੱਖੀ ਦੀ ਜੜ ਪੁੱਟੀ ਹੈ ਬਹੁਤੀ। ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਦੇਣ ਲੱਗਾ ਸਾਂ। ਕਸ਼ਮੀਰ ਦਾ ਫੈਸਲਾ ਕਰਨਾ ਔਖਾ ਹੋ ਗਿਆ, ਤਾਂ ਉਸ ਵੇਲੇ ਅਬਦੁੱਲੇ ਨੇ ਇੱਕ ਸ਼ਰਤ ਵਿੱਚ ਰੱਖੀ। ਕਹਿਣ ਲੱਗੇ ਵਿਧਾਨ ਤਾਂ ਬਣੇਗਾ, ਕਸ਼ਮੀਰ ਇੱਕ ਵੱਖਰਾ ਹੀ ਰਹੇਗਾ, ਪਰ ਜੇ ਤੁਸੀਂ ਇਹਨੂੰ ਇੰਡੀਆ ਦੇ ਨਾਲ ਰੱਖਣਾ ਚਾਹੁੰਦੇ, ਨਹੀਂ ਤੇ ਪਾਕਿਸਤਾਨ ਨਾਲ ਜਾਏਗਾ। ਜੇ ਤੁਸੀਂ ਕਸ਼ਮੀਰ ਦਾ ਕੁਝ ਹਿੱਸਾ ਇੰਡੀਆ ਨਾਲ ਰੱਖਣਾ ਚਾਹੁੰਦੇ ਹੋ, ਤਾਂ ਉਸ ਵੇਲੇ ਧਾਰਾ 370 ਬਣੀ, ਜਿਹਦਾ ਅੱਜ ਕੱਲ੍ਹ ਚਰਚਾ ਬਹੁਤ ਜ਼ਿਆਦਾ, ਜਿਹਦੀ ਅੱਜ ਕੱਲ੍ਹ ਬਹੁਤ ਜ਼ਿਆਦਾ ਚਰਚਾ ਹੈ। ਉਹ ਧਾਰਾ 370 ਬਣੀ। ਉਹ ਧਾਰਾ 370 ਕੀ ਹੈ? ਉਹ ਧਾਰਾ 370 ਇਹ ਹੈ, ਉਦੋਂ ਉਹਨਾਂ ਨੇ ਵਿੱਚ ਲਿਖਵਾਇਆ ਗਿਆ ਵੀ ਕਸ਼ਮੀਰ ਦਾ ਆਪਣਾ ਪ੍ਰਧਾਨ ਹੋਵੇਗਾ, ਆਪਣਾ ਵਿਧਾਨ ਹੋਵੇਗਾ, ਆਪਣਾ ਨਿਸ਼ਾਨ ਹੋਵੇਗਾ। ਯਾਦ ਰੱਖੇ ਜੀ, 3 ਗੱਲਾਂ ਉਸ ਵੇਲੇ ਕਸ਼ਮੀਰ ਨੇ ਮਨਵਾਈਆਂ, ਜਿਹਨੂੰ ਅੱਜ ਮੋਦੀ ਸਰਕਾਰ ਬਣਦਿਆਂ ਸਾਰ ਉਹ ਇਹ ਸੋਚਣ ਲੱਗ ਪਏ ਵੀ ਧਾਰਾ 370 ਖਤਮ ਕਰਨੀ ਚਾਹੀਦੀ ਹੈ। ਤੇ ਮੁਸਲਮਾਨ ਫਿਰ ਉੱਠ ਖਲੋਤੇ ਨੇ ਵੀ ਅਸੀਂ ਧਾਰਾ 370 ਖਤਮ ਨਹੀਂ ਹੋਣ ਦੇਣੀ, ਕਿਉਂਕਿ ਕਸ਼ਮੀਰ ਇੰਡੀਆ ਦਾ ਅੰਗ ਉਹ ਨਹੀਂ ਰਹਿਣ ਦੇਣਾ ਚਾਹੁੰਦੇ। ਉਹ ਸਪਸ਼ਟ ਕਰਨਾ ਚਾਹੁੰਦੇ ਨੇ ਵੀ ਸਾਡਾ ਆਪਣਾ ਪ੍ਰਧਾਨ, ਆਪਣਾ ਵਿਧਾਨ ਤੇ ਆਪਣਾ ਨਿਸ਼ਾਨ ਹੋਵੇਗਾ। ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ, ਤੇ ਸਾਨੂੰ ਕੀ ਮਿਲਿਆ? ਸਾਨੂੰ ਇਹ ਮਿਲਿਆ, ਈਸਾਈ ਧਰਮ ਇੱਕ ਵੱਖਰੀ ਕੌਮ, ਇੰਡੀਆ ਵਿੱਚ ਮੁਸਲਮਾਨ ਧਰਮ ਇੱਕ ਵੱਖਰੀ ਕੌਮ, ਤੇ ਸਾਨੂੰ ਹਿੰਦੂਆਂ ਦੇ ਨਾਲ ਲਾ ਦਿੱਤਾ ਗਿਆ ਵੀ ਸਿੱਖ ਜਿਹੜੇ ਨੇ ਨਾ, ਉਹ ਇਹਨਾਂ ਦੇ ਨਾਲ ਹੀ ਸਹਿਮਤ ਨੇ। ਯਾਦ ਰੱਖੋ ਜੇ ਜਿਹੜਾ ਇੰਡੀਆ ਦਾ ਝੰਡਾ ਬਣਿਆ ਸੀ,
ਅੱਜ ਉਹਦੇ ਨਾਂ ਅਸੀਂ ਹੋਰ ਤਰੀਕੇ ਉਹਦੀ ਵਿਆਖਿਆ ਕਰ ਦਿੱਤੀ ਗਈ ਮਗਰੋਂ ਜਾ ਕੇ, ਪਰ ਉਹ ਇੰਡੀਆ ਦੇ ਜਿਹੜੇ ਝੰਡੇ ਵਿੱਚ 3 ਤਰ੍ਹਾਂ ਦੇ ਨਿਸ਼ਾਨ ਨੇ, ਉਹ 3 ਤਰ੍ਹਾਂ ਦੇ ਨਿਸ਼ਾਨ ਹੀ ਇਹ ਸਨ ਵੀ ਜਿਹੜਾ ਲਾਲ ਰੰਗ ਦਾ ਸੀ ਜਿਹਨੂੰ ਮੁੜ ਕੇ ਕੇਸਰੀ ਕੀਤਾ ਗਿਆ, ਜਿਹੜਾ ਲਾਲ ਰੰਗ ਦਾ ਉਹ ਹਿੰਦੂ ਧਰਮ ਦਾ, ਤੇ ਜਿਹੜਾ ਹਰੇ ਰੰਗ ਦਾ ਉਹ ਮੁਸਲਮਾਨ ਧਰਮ ਦਾ, ਤੇ ਜਿਹੜਾ ਚਿੱਟੇ ਰੰਗ ਦਾ ਵਿੱਚ ਨਿਸ਼ਾਨ ਸੀ ਉਹ ਅਦਰ ਲੋਕਾਂ ਲਈ ਸੀ, ਬਾਕੀ ਕੌਮਾਂ ਲਈ ਸੀ। ਉਹ ਕੱਲੇ ਸਿੱਖਾਂ ਦੀ ਉਹਦੇ ਵਿੱਚ ਕੋਈ ਨਾਮੋ ਨਿਸ਼ਾਨ ਨਹੀਂ ਸੀ। ਜਦੋਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਅਥਾਹ, ਤੇ ਉਸ ਵੇਲੇ ਬਦਲਾਇਆ ਗਿਆ। ਇਹ ਪਾਕਿਸਤਾਨ ਨਾਲ ਮਗਰੋਂ ਰੱਟਾ ਪਿਆ ਸੀ, ਇੱਕ ਵੱਖਰੀ ਗੱਲ ਹੈ, ਮੈਂ ਬਾਅਦ ਵਿੱਚ ਸਾਂਝੀ ਕਰਾਂਗਾ ਕਿਸੇ ਵੇਲੇ। ਸਾਨੂੰ ਬਾਕੀ ਕੌਮਾਂ ਦੇ ਨਾਲ ਰੱਖ ਦਿੱਤਾ ਗਿਆ। ਅਸੀਂ ਉਹ 25 ਧਾਰਾ ਅੱਜ ਤੱਕ ਤੜਫਦੇ ਫਿਰ ਰਹੇ ਹਾਂ, ਨਹੀਂ ਜੇ ਸਾਨੂੰ ਕਿਸੇ ਬੰਨੇ ਗੱਲ ਲੱਗਣ ਦਿੱਤੀ। ਫਿਰ ਇੱਕ ਹੋਰ ਭਾਣਾ ਵਰਤਿਆ ਉਹਨਾਂ ਦਿਨਾਂ ਵਿੱਚ। ਡਾਕਟਰ ਅੰਬੇਦਕਰ ਬੜਾ ਸਿਆਣਾ ਦਾਨਾ ਬੰਦਾ ਸੀ। ਇਹਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਇਹਨੇ ਸਿੱਖ ਧਰਮ ਧਾਰਨ ਕਰਨ ਦੀ ਮਨ ਵਿਚਾਰ ਬਣਾ ਲਿਆ। ਕਰੋੜਾਂ ਦੀ ਗਿਣਤੀ ਵਿੱਚ ਉਸ ਵੇਲੇ ਇਹਨਾਂ ਲੋਕਾਂ ਨੇ ਸਿੱਖ ਬਣ ਜਾਣਾ ਸੀ, ਜਿਹੜੇ ਅੱਜ ਵਿਚਾਰੇ ਅਨੇਕਾਂ ਥਾਵਾਂ ਤੇ ਭਟਕਦੇ ਨੇ। ਮੈਂ ਸ਼ਬਦ ਵਰਤਾਂ ਕਿਉਂਕਿ ਕੋਈ ਉਹਨਾਂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ, ਤੇ ਆਪਣੇ ਵੱਲੋਂ ਉਹ ਸਿੱਖ ਧਰਮ ਵਿੱਚ ਆਉਣ ਲਈ ਤਿਆਰ ਨਹੀਂ। ਤੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਕੋਲੋਂ, ਮਹਾਤਮਾ ਗਾਂਧੀ ਦੇ ਕੋਲੋਂ, ਇਹਨਾਂ ਦੇ ਕੋਲੋਂ ਆਗਿਆ ਲੈਣ ਵਾਸਤੇ ਗਲਤੀ ਕਰ ਲਈ ਵੀ ਅਸੀਂ ਇਹਨਾਂ ਨੂੰ ਪੁੱਛ ਲਈਏ ਵੀ ਇਹ ਲੋਕ ਸਿੱਖ ਬਣ ਜਾਣ। ਕਿੱਡੀ ਮੂਰਖਤਾਈ ਹੈ ਸਾਡੀ। ਮਹਾਤਮਾ ਗਾਂਧੀ ਨੂੰ ਪੁੱਛਿਆ ਤੇ ਮਹਾਤਮਾ ਗਾਂਧੀ ਨੂੰ ਉਹਨੇ ਉਸ ਵੇਲੇ ਕਿਹਾ ਭਈ ਇਹ ਲੋਕ ਹਿੰਦੂ ਤੋਂ ਸਿੱਖ ਕਿਉਂ ਬਣਨਾ ਚਾਹੁੰਦੇ ਨੇ, ਇਹ ਮੁਸਲਮਾਨ ਕਿਉਂ ਨਹੀਂ ਬਣ ਜਾਂਦੇ? ਤੇ ਉਹਨਾਂ ਉਸ ਵੇਲੇ ਸਿੱਖਾਂ ਨੇ ਪੁੱਛਿਆ ਵੀ ਕਮਾਲ ਹੈ, ਤੁਹਾਨੂੰ ਕੀ ਇਸ ਗੱਲ ਨਾਲ ਇਤਰਾਜ਼? ਇਹ ਸਿੱਖ ਬਣਨ ਤੇ ਭਾਵੇਂ ਮੁਸਲਮਾਨ ਬਣਨ। ਪਰ ਉਹਦੇ ਮਨ ਦੀ ਗੱਲ ਮਨਸ਼ਾ ਉਦੋਂ ਪ੍ਰਗਟ ਹੋ ਗਈ ਵੀ ਮੁਸਲਮਾਨਾਂ ਨੇ ਤਾਂ ਪਾਕਿਸਤਾਨ 'ਚ ਚਲੇ ਜਾਣਾ, ਜੇ ਸਿੱਖ ਬਣ ਗਏ ਤਾਂ ਏਡੀ ਜ਼ਿਆਦਾ ਗਿਣਤੀ ਵਿੱਚ ਹੋਣਗੇ। ਸਾਡੀ ਤਾਂ ਗਿਣਤੀ ਅੱਜ ਤੱਕ ਥੋੜੀ ਹੈ, ਅਸੀਂ ਲੋਕਾਂ ਨੂੰ ਭਰਵਾ ਕੇ ਤਖਤਾਂ ਤੇ ਬੈਠਦੇ ਰਹੇ ਹਾਂ, ਤੇ ਕੱਲ ਇਹਨਾਂ ਲੋਕਾਂ ਦੇ ਸਾਹਮਣੇ ਸਾਡੇ ਕੋਲ ਜੁਰਤ ਨਹੀਂ ਹੋਵੇਗੀ, ਕਿਉਂਕਿ ਇਹਨਾਂ ਜਾਤੀਆਂ ਵਿੱਚੋਂ ਬੇਹੱਦ ਕੁਰਬਾਨੀਆਂ ਨੇ ਸਿੱਖ ਧਰਮ ਦੇ ਅੰਦਰ ਵੀ, ਯਾਦ ਰੱਖੋ ਜੀ। ਆਖਿਰਕਾਰ ਜਦੋਂ ਦੇਸ਼ ਆਜ਼ਾਦ ਹੋਇਆ, ਇੰਨੀਆਂ ਕੁਰਬਾਨੀਆਂ ਤੇ ਇੰਨੀਆਂ ਸ਼ਹਾਦਤਾਂ ਦੇਣ ਵਾਲਿਆਂ ਨੂੰ 15 ਅਗਸਤ 1947 ਨੂੰ ਇੰਡੀਆ ਮਨਾਉਂਦਾ ਵੀ ਅਸੀਂ ਆਜ਼ਾਦ ਹੋਏ। 10 ਅਕਤੂਬਰ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਅਗਸਤ, ਸਤੰਬਰ, ਅਕਤੂਬਰ, 1 ਮਹੀਨਾ 25 ਦਿਨ ਮਸਾਂ ਬਣਦੇ ਨੇ। 15 ਅਗਸਤ ਨੂੰ ਆਜ਼ਾਦ ਹੋਇਆ ਤੇ 10 ਅਕਤੂਬਰ ਨੂੰ ਸਾਡੀ ਝੋਲੀ ਵਿੱਚ ਕੀ ਪਾਇਆ ਗਿਆ? ਉਸ ਵੇਲੇ ਪੰਜਾਬ ਦਾ ਗਵਰਨਰ ਹੈ ਚੰਦੂ ਲਾਲ ਤਰਵੇਦੀ। ਚੰਦੂ ਲਾਲ ਤਰਵੇਦੀ ਨੇ ਐਲਾਨ ਕੀਤਾ ਵੀ ਜਿਹੜੇ ਸਿੱਖ ਕੌਮ ਹੈ ਇੱਕ ਜਰਾਇਮ ਪੇਸ਼ਾ ਕੌਮ ਹੈ। ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਉਹਨੂੰ ਫਤਵਾ ਕੀ ਮਿਲਿਆ, ਉਹਨਾਂ ਨੂੰ ਦਾਤ ਕੀ ਮਿਲੀ? ਭਈ ਇਹ ਜਰਾਇਮ ਪੇਸ਼ਾ ਕੌਮ ਹੈ, ਇਹ ਤੇ ਜ਼ੁਲਮ ਕਰਦੀ ਕੌਮ ਹੈ, ਇਹ ਪੇਸ਼ੇ ਵਜੋਂ ਜ਼ੁਲਮ ਕਰਨ ਵਾਲੀ ਕੌਮ ਹੈ। ਉਦੋਂ ਬੜੇ ਤੜਫੇ ਸਿੱਖ, ਪਰ ਕੁਛ ਨਹੀਂ ਸੀ ਹੋ ਸਕਦਾ। ਉਹਨਾਂ ਲੋਕਾਂ ਨੇ ਵਿਚਾਰਾਂ ਐਸੀਆਂ ਬਣਾਈਆਂ ਹੋਈਆਂ ਸਨ, ਪੂਰੇ ਤੌਰ ਤੇ ਬੰਨਿਆ ਹੋਇਆ ਸੀ। ਵਕਤ ਫਿਰ ਗੁਜ਼ਰਿਆ, ਫਿਰ ਇੱਕ ਗੱਲ ਚੱਲੀ ਵੀ ਚਲੋ ਕੋਈ ਗੱਲ ਨਹੀਂ, ਅਸੀਂ ਇਹਨਾਂ ਗੱਲਾਂ ਨੂੰ ਵੀ ਬਰਦਾਸ਼ਤ ਕਰਦੇ ਹਾਂ। ਫਿਰ ਗੱਲ ਚੱਲੀ ਜਦੋਂ ਦੇਸ਼ ਵਿੱਚ ਟਿਕ ਟਕਾ ਹੋ ਗਿਆ, ਤੇ ਜਿਹੋ ਜਿਸ ਦੀ ਭਾਸ਼ਾ ਸੀ, ਉਸ ਭਾਸ਼ਾ ਦੇ ਵਿੱਚ ਉਹ ਇਲਾਕੇ, ਉਹ ਸੂਬੇ ਬਣਾਏ ਗਏ। ਤੇ ਜਦੋਂ ਪੰਜਾਬ ਦੀ ਵਾਰੀ ਆਈ ਵੀ ਪੰਜਾਬੀ ਸੂਬਾ ਬਣਾਓ, ਤੇ ਉਦੋਂ ਮਨੁੱਕਰ ਹੋ ਗਏ, ਕਹਿੰਦੇ ਪੰਜਾਬੀ ਸੂਬਾ ਨਹੀਂ ਬਣ ਸਕਦਾ। ਇੱਕ ਪਲ ਮੈਂ ਫੇਰ ਰੁਕਣ ਲੱਗਾ। ਇਹ 1937 ਦੀ ਘਟਨਾ ਜਿਹੜੀ ਮੈਂ ਸਾਂਝੀ ਕਰਨ ਲੱਗਾ, ਕਿਉਂਕਿ ਜਿਹੜਾ ਪਿੱਛੇ ਬੀਜ ਬੀਜਿਆ ਹੋਇਆ ਉਹ ਮੈਨੂੰ ਨਾਲ ਨਾਲ ਲੈ ਕੇ ਚੱਲਣਾ ਪੈਂਦਾ ਹੈ। 1937 ਦੇ ਵਿੱਚ ਆਰੀਆ ਸਮਾਜ ਨੇ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਸੀ ਰਾਵਲਪਿੰਡੀ ਵਿੱਚ,
1937 ਵਿੱਚ ਰਾਵਲਪਿੰਡੀ ਵਿੱਚ ਆਰੀਆ ਸਮਾਜ ਨੇ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਸੀ। ਉਦੋਂ ਇਹ ਗੱਲ ਐਲਾਨ ਕੀਤੀ ਗਈ ਸੀ ਆਰੀਆ ਸਮਾਜ ਵੱਲੋਂ ਵੀ ਪਹਿਲਾਂ ਤਾਂ ਆਪਣੇ ਘਰਾਂ ਵਿੱਚੋਂ ਇਸ ਗੱਲ ਦਾ ਖਿਆਲ ਕਰਿਓ ਵੀ ਪਹਿਲਾਂ ਤਾਂ ਆਪਣੇ ਘਰਾਂ ਵਿੱਚੋਂ ਆਪਾਂ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਪੜ੍ਹਨੀ ਬੰਦ ਕਰੀਏ। ਇਹ ਆਰੀਆ ਸਮਾਜੀ ਮੀਟਿੰਗ ਕਰ ਰਹੇ ਨੇ। ਉਹਨਾਂ ਨੇ ਮੀਟਿੰਗ ਕੀਤੀ ਸੀ ਵੀ 1937 ਦੇ ਵਿੱਚ ਵੀ ਪਹਿਲਾਂ ਤਾਂ ਆਪਣੇ ਘਰਾਂ ਵਿੱਚੋਂ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਪੜ੍ਹਨੀ ਮਨਾ ਕਰੀਏ, ਕਿਉਂਕਿ ਇਹ ਗੁਰਮੁਖੀ ਵਿੱਚ ਹੈ ਤੇ ਅਸੀਂ ਲੋਕ ਜਿੰਨਾ ਚਿਰ ਗੁਰਮੁਖੀ ਸਿਖਾਵਾਂਗੇ, ਪੰਜਾਬੀ ਸਿਖਾਵਾਂਗੇ, ਉਦੋਂ ਪੰਜਾਬੀ ਤਾਕਤਵਰ ਹੋਏਗੀ ਤੇ ਅਸੀਂ ਚਾਹੁੰਦੇ ਵੀ ਪੰਜਾਬੀ ਦਾ ਨਾਮੋ ਨਿਸ਼ਾਨ ਮਿਟ ਜਾਏ। ਇਸ ਲਈ ਇਹ ਗੱਲਾਂ ਬੰਦ ਕੀਤੀਆਂ ਜਾਣ। ਯਾਦ ਰੱਖੋ, ਜੇ ਬਹੁਤੇ ਹਿੰਦੂ ਜਿਹੜੇ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਸਨ, ਉਦੋਂ ਉਹਨਾਂ ਲੋਕਾਂ ਨੇ ਪੜ੍ਹਨਾ ਛੱਡ ਦਿੱਤਾ ਤਾਂ ਕਿ ਗੁਰਮੁਖੀ ਦੀ ਜਿਹੜੀ ਪੰਜਾਬੀ ਭਾਸ਼ਾ ਦੀ ਗੱਲਬਾਤ ਹੈ ਉਹ ਬਹੁਤੀ ਨਾ ਬਾਹਰ ਪ੍ਰਗਟ ਹੋ ਸਕੇ। ਜਦੋਂ ਇਹ ਗੱਲ ਚੱਲੀ ਵੀ ਪੰਜਾਬ ਨੂੰ ਪੰਜਾਬੀ ਸੂਬਾ ਮੋਰਚਾ ਬਣਾਓ ਤੇ ਉਹਦਾ ਸੂਬਾ ਬਣਾਓ ਪੰਜਾਬੀ ਸੂਬਾ, ਤੇ ਉਦੋਂ ਉਹਨਾਂ ਨੇ ਐਲਾਨ ਕੀਤਾ ਵੀ ਜਿਹੜੇ ਵੀ ਲੋਕ ਪੰਜਾਬੀ ਨੇ ਉਹ ਪੰਜਾਬੀ ਲਿਖ ਦੇਣ, ਪਰ ਜਿਹੜੇ ਲੋਕ ਹਿੰਦੀ ਨੇ ਉਹ ਹਿੰਦੀ ਲਿਖਣ, ਹਿੰਦੂ ਨੇ ਉਹ ਹਿੰਦੀ ਲਿਖਣ। ਯਾਦ ਰੱਖੋ, ਜੇ ਉਦੋਂ ਪੰਜਾਬੀਆਂ ਦੀ ਗਿਣਤੀ ਘਟ ਗਈ, ਹਿੰਦੂਆਂ ਦੀ ਵੱਧ ਗਈ, ਜਦ ਕਿ ਉਹ ਬੋਲਦੇ ਪੰਜਾਬੀ ਸਨ, ਪੜ੍ਹਦੇ ਪੰਜਾਬੀ ਸਨ, ਲਿਖਦੇ ਪੰਜਾਬੀ ਸਨ। ਉਹਨਾਂ ਦਾ ਸਾਰਾ ਜੀਵਨ ਦਾ ਕਾਰੋ ਵਿਹਾਰ ਜਿਹੜਾ ਸੀ ਉਹ ਪੰਜਾਬੀ ਵਿੱਚ ਸੀ। ਪਰ ਨਾ ਸ਼ੁਕਰੇ ਲੋਕਾਂ ਨੇ ਉਦੋਂ ਹਿੰਦੀ ਲਿਖਵਾ ਦਿੱਤੀ ਤੇ ਪੰਜਾਬ ਦੋ ਭਾਸ਼ਾਈ ਸੂਬਾ ਬਣਨ ਲਈ ਤਾਂ ਤਿਆਰ ਹੋ ਗਿਆ, ਪਰ ਇੱਕ ਭਾਸ਼ਾ ਦਾ ਸੂਬਾ ਨਹੀਂ ਬਣ ਸਕਿਆ। ਉਦੋਂ ਸਿੱਖਾਂ ਨੇ ਫਿਰ ਦੁਬਾਰੇ ਐਲਾਨ ਕੀਤਾ ਵੀ ਭਲਿਓ ਅਸੀਂ ਇੰਨੀਆਂ ਕੁਰਬਾਨੀਆਂ ਕਰਕੇ ਸਮੁੱਚਾ ਦੇਸ਼ ਆਜ਼ਾਦ ਕਰਵਾਇਆ ਤੇ ਅੱਜ ਅਸੀਂ ਕਿਹੜੀ ਮੰਗ ਤੁਹਾਡੇ ਕੋਲ ਵੱਖਰੀ ਮੰਗਣ ਲੱਗੇ ਹੋਏ ਆ? ਜੇ ਤੁਸੀਂ ਸਾਰੇ ਦੇਸ਼ ਦੇ ਸੂਬੇ ਉਹਨਾਂ ਦੀ ਭਾਸ਼ਾ ਦੇ ਮੁਤਾਬਕ ਬਣਾਏ ਨੇ, ਸਾਡੇ ਦੇਸ਼ ਦਾ ਸੂਬਾ ਸਾਡੀ ਭਾਸ਼ਾ ਦੇ ਮੁਤਾਬਕ ਕਿਉਂ ਨਹੀਂ ਬਣ ਰਿਹਾ? ਇੱਕ ਪਲ ਫਿਰ ਉਦਾਹਰਨ ਦਿਆ। ਆਂਧਰਾ ਪ੍ਰਦੇਸ਼ ਦੇ ਵਿੱਚ ਨਹੀਂ ਸੀ ਬਣਿਆ। ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਲੀਡਰ ਬੜਾ ਚੰਗਾ ਸੀ, ਉਹਦਾ ਨਾਮ ਸੀ ਰਾਮ ਲੂ, ਵੱਖਰਾ ਨਾਂ ਰਾਮ ਲੂ, ਵਫਾਦਾਰ ਲੀਡਰ ਵੀ ਹੁੰਦੇ ਨੇ। ਰਾਮ ਲੂ ਨੇ ਮਰਨ ਵਰਤ ਰੱਖਿਆ ਤੇ 58ਵੇਂ ਦਿਨ ਉਹ ਮਰਨ ਵਰਤ ਦੇ ਦਰਮਿਆਨ ਚੜ੍ਹਾਈ ਕਰ ਗਿਆ। ਉਹ ਤੇ ਚੜ੍ਹਾਈ ਕਰ ਗਿਆ, ਪਰ ਯਾਦ ਰੱਖੋ, ਜੇ ਆਂਧਰਾ ਪ੍ਰਦੇਸ਼ ਉਸਦੇ ਕਾਰਨ ਬਣ ਗਿਆ। ਇੱਕ ਬੰਦੇ ਦੇ ਮਰਨ ਖਾਤਰ ਆਂਧਰਾ ਪ੍ਰਦੇਸ਼ ਬਣ ਗਿਆ। ਜਿਹੜੀ ਕੌਮ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਦਿੱਤੀਆਂ, ਉਹਨਾਂ ਦੇ ਕਹਿਣ ਉੱਤੇ ਪੰਜਾਬੀ ਸੂਬਾ ਨਹੀਂ ਬਣ ਸਕਿਆ। ਸਿਰਫ ਦੋ ਸੂਬਿਆਂ ਦਾ ਰਿੜਕਾ ਸੀ, ਇੱਕ ਮਰਾਠੀ ਦਾ, ਮਰਾਠੀ ਭਾਸ਼ਾ ਤੇ ਨਹੀਂ ਸੀ ਬਣ ਸਕਦਾ, ਇੱਕ ਪੰਜਾਬੀ ਤੇ ਨਹੀਂ ਬਣਨ ਦਿੱਤਾ। ਫਿਰ ਸਿੱਖਾਂ ਨੇ ਮੋਰਚਾ ਲਾਇਆ, ਪੰਜਾਬੀ ਸੂਬੇ ਲਈ ਫਿਰ ਮੋਰਚਾ ਲਾਇਆ। 1966 ਦੇ ਵਿੱਚ ਫਿਰ ਇਹ ਸ਼ੁਰੂਆਤ ਹੋਈ। ਉਹ ਮੋਰਚੇ ਲਈ ਫਿਰ ਬਹੁਤ ਕੁਰਬਾਨੀਆਂ ਕੀਤੀਆਂ, ਕਈ ਕੁਝ ਵਰਤਿਆ। ਉਹਦੇ ਦਰਮਿਆਨ ਮੈਂ ਸੰਖੇਪ ਜਿਹੀ ਤੁਹਾਡੇ ਨਾਲ ਸਾਂਝਾ ਕਰਨਾ ਹੈ। ਮੈਂ ਵਾਰ-ਵਾਰ ਇੱਕੋ ਹੀ ਗੱਲ ਤੁਹਾਡੇ ਸਾਹਮਣੇ ਤਸਵੀਰ ਰੱਖਣੀ ਚਾਹੁੰਦਾ। ਜਿਹੜੇ ਅੱਜ ਸ਼ਿਵ ਸੈਨਾ ਵਾਲੇ ਵੀ ਸੰਤ ਜਰਨੈਲ ਸਿੰਘ ਦੀ ਤਸਵੀਰ ਨੂੰ ਵਿਗਾੜ ਕੇ ਪੇਸ਼ ਕਰਦੇ ਨੇ ਤੇ ਸਿੱਖਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਕੀ ਕਹਾਣੀ ਹੈ। ਮੈਂ ਉਹਦਾ ਪਿਛੋਕੜ ਤੁਹਾਡੇ ਨਾਲ ਸਾਂਝਾ ਕਰ ਰਿਹਾ ਵੀ ਕਿਵੇਂ ਬੇਇਨਸਾਫੀਆਂ ਹੋਈਆਂ ਤੇ ਇਹ ਕੌਮ ਹਥਿਆਰ ਚੁੱਕਣ ਤੇ ਮਜਬੂਰ ਹੋਈ। । 1966 ਦੇ ਵਿੱਚ ਇਹ ਗੱਲ ਸ਼ੁਰੂਆਤ ਹੋਈ ਤੇ ਫੈਸਲਾ ਕੀਤਾ ਗਿਆ ਵੀ ਪੰਜਾਬੀ ਸੂਬੇ ਮੋਰਚਾ ਬਣਾਇਆ ਜਾਏ। ਨਾ ਗੱਲ ਬਣੀ ਤਾਂ ਮੋਰਚਾ ਲਾ ਦਿੱਤਾ। ਫਿਰ ਇਹਦੇ ਲਈ ਇੱਕ ਦਿੱਲੀ ਦੇ ਵਿੱਚ ਬਹੁਤ ਵੱਡੀ ਇੱਕ ਜਲੂਸ ਕੱਢਿਆ ਜਾਣਾ ਸੀ। ਦਿੱਲੀ ਦੇ ਵਿੱਚ ਇੱਕ ਪ੍ਰਬੰਧ ਕੀਤਾ ਗਿਆ ਭਈ ਇੱਥੇ ਇੱਕ ਬਹੁਤ ਵੱਡਾ ਜਲੂਸ ਕੱਢਿਆ ਜਾਏ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸਿਰਫ ਲਾਲ ਕਿਲੇ ਤੱਕ। ਤੁਸੀਂ ਕਿਸੇ ਨੇ ਦਰਸ਼ਨ ਕੀਤੇ ਹੋਣ ਸੀਸਗੰਜ ਸਾਹਿਬ ਦੇ ਤੇ ਉਹਨਾਂ ਨੂੰ ਪਤਾ ਹੋਏਗਾ ਵੀ ਚੰਦ ਕਦਮਾਂ ਦੇ ਉੱਤੇ ਸਾਹਮਣੇ ਲਾਲ ਕਿਲਾ ਹੈ। 12 ਜੂਨ ਤੇ ਉਦੋਂ ਇਹ ਸਾਰੀ ਉੱਥੇ ਤਿਆਰੀ ਕੀਤੀ ਗਈ ਜਲੂਸ ਦੀ, ਪਰ 10 ਜੂਨ ਨੂੰ ਉਹਨਾਂ ਲੋਕਾਂ ਨੇ ਇਹ ਐਲਾਨ ਕਰ ਦਿੱਤਾ ਕਿ ਵੀ ਉੱਥੇ ਤੁਸੀਂ ਜਲੂਸ ਨਹੀਂ ਕੱਢ ਸਕਦੇ।
10 ਜੂਨ ਨੂੰ ਪਾਬੰਦੀ ਲਾ ਦਿੱਤੀ ਗਈ। ਸਿੱਖ ਤੇ ਸਿੱਖ ਕੇ ਇਹ ਆਇਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਉਦੋਂ ਸਿੱਖ ਕੁਝ ਥਾਵਾਂ ਦੇ ਉੱਤੇ ਖਾਸ ਕਰਕੇ ਇੱਕ ਨੌਜਵਾਨ ਨੂੰ ਲੜਕਾ ਬਣਾ ਕੇ, ਲਾੜਾ ਬਣਾ ਕੇ, ਵਿਆਹਤੜ ਲੜਕਾ ਬਣਾ ਕੇ, ਉਹਦਾ ਉਸ ਤਰ੍ਹਾਂ ਦੇ ਕੱਪੜੇ ਪਵਾ ਕੇ ਤੇ ਗੱਡੀ 'ਚ ਬਿਠਾ ਕੇ ਤੇ ਬਾਕੀ ਬਰਾਤ ਦੇ ਰੂਪ ਵਿੱਚ ਚਲੇ ਗਏ। ਬਹੁਤੇ ਸਿੱਖ ਇਵੇਂ ਗਏ, ਬਹੁਤੇ ਸਿੱਖ ਪੈਦਲ ਗਏ, ਕੋਈ ਸਾਈਕਲਾਂ ਤੇ ਗਏ, ਜਿਵੇਂ ਕਿਵੇਂ ਹੋ ਸਕਿਆ। ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਦੇ ਸਿੱਖਾਂ ਦੇ ਲੀਡਰ ਵੀ ਰਾਤ ਨੂੰ ਪਕੜ ਲਏ ਸਨ ਤੇ ਪਾਬੰਦੀ ਵੀ ਲੱਗ ਚੁੱਕੀ ਹੋਈ ਸੀ, ਫਿਰ ਵੀ ਉੱਥੇ 11 ਤਰੀਕ ਤੋਂ ਲੈ ਕੇ 12 ਤਰੀਕ ਸਵੇਰ ਤੱਕ ਕਰੀਬ 10,000 ਤੋਂ ਉੱਤੇ ਸਿੱਖ ਜਿਹੜਾ ਸੀ ਉਹ ਦਿੱਲੀ ਦੇ ਵਿੱਚ ਪਹੁੰਚ ਗਿਆ ਸੀ। ਮੈਂ ਹਰ ਵਾਰੀ ਬੇਨਤੀ ਕਰਨਾ ਵੀ ਸਿੱਖੀ ਨੂੰ ਤਾਂ ਜਦੋਂ ਵੀ ਆਵਾਜ਼ ਮਾਰੀ ਹੈ, ਸਿੱਖੀ ਨੇ ਕਦੇ ਨਿਰਾਸ਼ ਨਹੀਂ ਕੀਤਾ ਕਿਸੇ ਨੂੰ, ਸਿੱਖੀ ਨੇ ਕਦੇ ਵੀ ਕਿਸੇ ਲੀਡਰ ਨੂੰ ਨਿਰਾਸ਼ ਨਹੀਂ ਕੀਤਾ। ਨਿਰਾਸ਼ ਕੀਤਾ ਤਾਂ ਲੀਡਰ ਨੇ ਹੀ ਨਿਰਾਸ਼ ਕੀਤਾ ਹੈ। ਤੇ ਇੱਕ ਸਮਾਗਮ ਹੋ ਰਿਹਾ ਹੈ ਤੇ ਉਹਦੇ ਵਿੱਚ ਸਪੀਕਰ ਲੱਗਿਆ ਹੋਇਆ, ਪੁਲਿਸ ਨੇ ਦਖਲਅੰਦਾਜ਼ੀ ਕੀਤੀ ਪਰ ਤੁਸੀਂ ਸਪੀਕਰ ਕਿਉਂ ਲਾਇਆ, ਇੱਥੇ ਸਪੀਕਰ ਲਾਉਣਾ ਮਨਾ ਹੈ। ਉਹਨਾਂ ਆਖਿਆ ਸਾਨੂੰ ਕੋਈ ਕਾਗਜ਼ੀ ਲਿਖਤੀ ਕਾਰਵਾਈ ਦਿਖਾ ਦਿਓ, ਮਨਾ ਹੈ ਤੇ ਅਸੀਂ ਮਨਾ ਕਰ ਦਿਆਂਗੇ। ਬਿਨਾਂ ਕਿਸੇ ਦਲੀਲ ਅਪੀਲ ਤੋਂ ਉਹ ਸਪੀਕਰ ਤੋੜ ਦਿੱਤਾ ਗਿਆ ਤੇ ਸਿੱਖਾਂ ਦੇ ਉੱਤੇ ਇੰਨਾ ਕੁ ਲਾਠੀ ਚਾਰਜ ਹੋਇਆ, ਇੰਨਾ ਕੁ ਲਾਠੀ ਚਾਰਜ ਹੋਇਆ, ਜਿਹਦੇ ਵਿੱਚੋਂ ਬਹੁਤ ਸਿੰਘ ਸ਼ਹੀਦ ਵੀ ਹੋਏ ਤੇ ਹਜ਼ਾਰਾਂ ਦੀ ਤਾਦਾਦ ਨਾਲ ਸਿੱਖ ਜ਼ਖਮੀ ਹੋਏ। ਕਈ ਸਿੰਘ ਸ਼ਹੀਦ ਹੋਏ ਤੇ ਉਹਦੇ ਵਿੱਚੋਂ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਲਾਠੀ ਚਾਰਜ ਦੇ ਕਾਰਨ ਟੀਅਰ ਗੈਸ ਦੇ ਗੋਲੇ ਛੱਡ ਕੇ ਮੀਂਹ ਭਰਾਇਆ ਗਿਆ ਤੇ ਉੱਥੇ ਇਤਨਾ ਕੁ ਕਹਿਰ ਵਰਤਿਆ। ਬਾਕੀਆਂ ਦੀ ਤੇ ਗੱਲ ਛੱਡੀਏ, ਸਿੱਖਾਂ ਦੇ ਉੱਤੇ ਇਤਨਾ ਕੁ ਲਾਠੀ ਚਾਰਜ ਹੋਇਆ। ਇਹ ਗੱਲ ਦੱਸਣ ਕਹਿਣ ਤੋਂ ਬਾਹਰੀ ਹੈ, ਉਹਦੀਆਂ ਮੈਂ ਕੁਝ ਕੁ ਉਦਾਹਰਨਾਂ ਦੇਣੀਆਂ ਚਾਹੁੰਦਾ। ਇੱਥੋਂ ਤੱਕ ਕਹਿ ਲਈਏ, 3 ਉਦਾਹਰਨਾਂ ਤੁਹਾਡੇ ਸਨਮੁਖ ਰੱਖਦੇ ਹਾਂ। ਡਾਕਟਰ ਹਰਜਿੰਦਰ ਸਿੰਘ ਨੇ ਇਹਦਾ ਜ਼ਿਕਰ ਕੀਤਾ ਹੋਇਆ। ਕਹਿਣ ਲੱਗੇ ਇੱਕ ਮੌਲਵੀ, ਉਹਨੇ ਦਾੜਾ ਰੱਖਿਆ ਹੋਇਆ ਸੀ, ਸਿਰ ਤੇ ਪੱਗ ਬੰਨੀ ਹੋਈ ਸੀ, ਉਹ ਕੁਝ ਦੂਰੀ ਦੇ ਉੱਤੇ ਕਿਸੇ ਦੁਕਾਨ ਤੋਂ ਕੁਝ ਖਰੀਦਣ ਲੱਗਾ ਹੈ। ਪੁਲਿਸ ਵਾਲੇ ਅੰਨੇ ਹੋਏ ਇਹਨਾਂ ਲੋਕਾਂ ਨੇ ਉਸ ਵੇਲੇ ਪੰਜਾਬ ਦਾ ਪ੍ਰਧਾਨ ਮੰਤਰੀ ਭੀਮ ਸੈਨ ਸੱਚਰ, ਉਹਨੇ ਪੰਜਾਬੀ ਸੂਬਾ ਮੋਰਚਾ ਇਹ ਕਹਿਣ ਤੇ ਵੀ ਪਾਬੰਦੀ ਲਾ ਦਿੱਤੀ ਸੀ। ਜਦੋਂ ਉਹਨਾਂ ਨੇ ਇਹ ਗੱਲ ਵੇਖੀ ਤੇ ਇਤਨਾ ਉਹਨਾਂ ਦੇ ਮਨਾਂ ਵਿੱਚ ਈਰਖਾ ਹੈ ਤੇ ਉਹਨਾਂ ਨੇ ਇੱਕ ਪੱਗ ਵਾਲੇ ਮੌਲਵੀ ਨੂੰ ਦੇਖਿਆ ਤੇ ਉਹਨੂੰ ਪਕੜ ਕੇ ਢਾ ਲਿਆ। ਬਹੁਤ ਮਿੰਨਤਾਂ ਕਰਿਓ ਭਲਿਓ, ਮੈਂ ਸਿੱਖ ਨਹੀਂ ਹੈ, ਮੈਂ ਸਿੱਖ ਨਹੀਂ, ਮੈਂ ਤੇ ਮੁਸਲਮਾਨ ਹੈ। ਉਹਨਾਂ ਪੱਗ ਦੇਖ ਕੇ ਮੈਂ ਪਹਿਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਸ ਦਿਨ ਤੁਹਾਡੇ ਨਾਲ ਵਿਤਕਰਾ ਹੋਣਾ ਨਾ, ਜਾਂ ਜਿਸ ਦਿਨ ਵੀ ਗੋਲੀਆਂ ਵੱਜਦੀਆਂ, ਉਸ ਦਿਨ ਕੋਈ ਨਹੀਂ ਦੇਖਦਾ ਵੀ ਤੁਸੀਂ ਟਕਸਾਲੀ ਹੋ, ਮਿਸ਼ਨਰੀ ਹੋ, ਅਖੰਡ ਕੀਰਤਨੀ ਹੋ, ਜਾਂ ਕਿਸੇ ਬਾਬਾ ਜੀ ਦੇ ਚੇਲੇ ਹੋ, ਜਾਂ ਨਾਨਕ ਸਰੀ ਹੋ, ਜਾਂ ਕੋਈ ਦੋਤੜੇ ਵਾਲੇ ਹੋ, ਜਾਂ ਕਿਹੜੇ, ਕੋਈ ਨਹੀਂ ਦੇਖਦਾ। ਇਹ ਅਸੀਂ ਉਹ ਵੰਡੀਆਂ ਪਾ ਕੇ ਆਪਸ ਵਿੱਚ ਹੀ ਲੜੀ ਜਾਂਦੇ ਹਾਂ। ਉਸ ਦਿਨ ਜ਼ਾਲਮਾਂ ਕਿਸੇ ਨੇ ਨਹੀਂ ਦੇਖਣਾ, ਉਹਨਾਂ ਤੈਨੂੰ ਸਰੂਪ ਦੇਖਣਾ ਸਿੱਖੀ ਵਾਲਾ ਤੇ ਤੇਰੇ ਖਾਤਮੇ ਦੀ ਵਿਉਂਤ ਬੰਨ ਲੈਣੀ ਹੈ। ਮੌਲਵੀ ਨੂੰ ਇਤਨਾ ਕੁੱਟਿਆ, ਉਹਨੇ ਬਹੁਤ ਜ਼ੋਰ ਲਾਇਆ ਪਰ ਕੋਈ ਗੱਲ ਨਾ ਸੁਣੀ। ਚਲੋ ਮੰਨਿਆ ਜਾ ਸਕਦਾ ਕਿਸੇ ਤਰੀਕੇ ਭੁਲੇਖਾ ਲੱਗ ਗਿਆ ਹੋਵੇ। ਇੱਕ ਰਿਕਸ਼ਾ ਚਲਾਉਣ ਵਾਲਾ, ਉਹਦੇ ਸਿਰ ਤੇ ਪੱਗ ਹੈ, ਕੋਈ ਸਾਦਾ ਸਿੱਖ ਹੋਵੇਗਾ ਵਿਚਾਰਾ, ਤੇ ਉਹਨਾਂ ਦਿਨਾਂ ਦੇ ਵਿੱਚ ਉੱਥੇ ਇਹਦੇ ਮੁਕਾਬਲੇ ਪੰਜਾਬੀ ਸੂਬਾ ਮੋਰਚੇ ਦੇ ਲਈ ਜਲੂਸ ਕੱਢਣ ਕਰਕੇ ਆਮ ਸਵਾਰੀਆਂ ਨਹੀਂ ਸਨ ਮਿਲ ਰਹੀਆਂ ਤੇ ਉਹ ਵਿਚਾਰਾ ਕੋਈ ਸਵਾਰੀ ਲੱਭਦਾ ਫਿਰ ਰਿਹਾ ਸੀ। ਉਹਨੂੰ ਪਕੜ ਕੇ ਇੰਨਾ ਕੁੱਟਿਆ, ਮੈਂ ਸਿਰਫ ਤਸ਼ੱਦਦ ਦੀ ਗੱਲ ਕਰਨੇ ਆ, ਉਹਨੂੰ ਪਕੜ ਕੇ ਇੰਨਾ ਕੁੱਟਿਆ, ਕੁੱਟ ਕੇ ਉਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਕੁਝ ਦਿਨਾਂ ਤੋਂ ਬਾਅਦ ਵਿੱਚ ਉਹ ਜੇਲ੍ਹ ਦੇ ਤਸੀਹੇ ਸਹਾਰਦਾ ਹੋਇਆ ਆਖਿਰਕਾਰ ਉਹ ਸ਼ਹੀਦ ਹੋ ਗਿਆ। ਦੱਸੋ, ਰਿਕਸ਼ੇ ਵਾਲਾ ਉਹ ਰਿਕਸ਼ੇ ਦੇ ਉੱਤੇ ਹੈ। ਇੱਕ ਤੇ ਹੁੰਦਾ ਨਾ ਵੀ ਵੈਸੇ ਸਿੱਖਾਂ ਦੀ ਕਿਸੇ ਉਹਦੇ ਵਿੱਚ ਸ਼ਾਮਲ ਸੀ, ਉਹ ਤੇ ਸਵਾਰੀਆਂ ਲੱਭਦਾ ਫਿਰ ਰਿਹਾ, ਰਿਕਸ਼ੇ ਦੇ ਉੱਤੇ ਹੈ। ਸਿੱਖੀ ਸਰੂਪ ਨਾਲ ਨਫ਼ਰਤ ਹੈ ਨਾ, ਗੱਲ ਤੇ ਨਹੀਂ ਹੈ। ਤੀਜੀ ਉਦਾਹਰਨ ਬੜੀ ਪਿਆਰੀ ਹੈ।
ਇੱਕ ਪ੍ਰੋਫੈਸਰ ਸਿੱਖ ਸੀ, ਉਹ ਚੰਗਾ ਪੜ੍ਹਿਆ ਲਿਖਿਆ ਸੀ, ਉਹ ਵੀ ਉਸ ਥਾਂ ਤੇ ਵਿਚਰ ਰਿਹਾ ਸੀ ਤੇ ਉਹਨੂੰ ਵੀ ਪਕੜਿਆ ਗਿਆ। ਪੁਲਿਸ ਵਾਲਿਆਂ ਨੇ ਉਹਦੇ ਡੰਡੇ ਮਾਰੇ। ਜਦੋਂ ਉਹਦੇ ਡੰਡੇ ਮਾਰੇ, ਉਹਨੇ ਐਲਾਨ ਕੀਤਾ, ਭਲਿਓ ਮੈਂ ਇੱਕ ਪ੍ਰੋਫੈਸਰ, ਤੁਹਾਡੇ ਬੱਚਿਆਂ ਨੂੰ ਪੜ੍ਹਾਉਣ ਵਾਲਾ, ਤੁਹਾਡੇ ਹਜ਼ਾਰਾਂ ਦੇ ਬੱਚੇ ਮੇਰੇ ਕੋਲ ਪੜ੍ਹ ਕੇ ਗਏ ਨੇ। ਕਈਆਂ ਨੇ ਪਛਾਣ ਵੀ ਲਿਆ ਪੁਲਿਸ ਵਾਲਿਆਂ ਨੇ, ਪਰ ਉਹਨਾਂ ਬਿਲਕੁਲ ਪਰਵਾਹ ਨਾ ਮੰਨੀ, ਸਗੋਂ ਗਾਲਾਂ ਕੱਢ ਕੇ, ਮੈਂ ਉਹ ਗਾਲਾਂ ਕੱਢ ਨਹੀਂ ਸਕਦਾ ਕਿਉਂਕਿ ਆਪਾਂ ਗੁਰੂ ਕੀ ਹਜ਼ੂਰੀ ਵਿੱਚ ਬੈਠੇ, ਮੰਦੇ ਬਚਨ ਆਪਾਂ ਨਹੀਂ ਬੋਲ ਸਕਦੇ। ਉਹਨਾਂ ਨੇ ਇੰਨੇ ਗੰਦੀਆਂ ਗਾਲਾਂ ਕੱਢੀਆਂ, ਕਹਿਣ ਲੱਗੇ ਤੂੰ ਪ੍ਰੋਫੈਸਰ ਹੋਵੇਂਗਾ, ਕੁਝ ਵੀ ਹੋਵੇਂਗਾ, ਹੈ ਤੇ ਸਿੱਖ ਹੈ ਨਾ। ਮਸਲਾ ਤੇ ਸਾਨੂੰ ਸਿੱਖ ਨੂੰ ਖਤਮ ਕਰਨ ਦਾ ਹੈ। ਪਰ ਯਾਦ ਰੱਖਿਓ, ਜੇ ਉਸ ਵੇਲੇ ਦਾ ਨਿਊਯਾਰਕ ਵਿੱਚ ਛਪਦਾ ਹੋਇਆ ਅਖਬਾਰ ਟਾਈਮਜ਼ ਆਫ ਨਿਊਯਾਰਕ, ਉਸ ਵੇਲੇ ਜਾਪਾਨ ਦੇ ਵਿੱਚ ਛਪਦਾ ਹੋਇਆ ਅਖਬਾਰ ਚੈਮਟੀ ਉਹਦਾ ਨਾਂ ਹੈ, ਤੇ ਯਾਦ ਰੱਖੋ ਜੇ ਉਹਨੇ ਫੋਟੋ ਸਮੇਤ ਇੱਕ ਗੱਲ ਪਾਈ, ਉਸ ਵੇਲੇ ਦੇ ਪਾਕਿਸਤਾਨ ਦੇ ਅਖਬਾਰ, ਜਾਪਾਨ ਦੇ ਅਖਬਾਰ, ਅਮਰੀਕਾ ਦੇ ਅਖਬਾਰ, ਤੁਹਾਡੇ ਨੇੜੇ ਵਾਸ਼ਿੰਗਟਨ ਦੇ ਵਿੱਚ ਉਸ ਵੇਲੇ 'ਚ ਪੋਸਟ ਇੱਕ ਅਖਬਾਰ ਛਪਦਾ ਸੀ। ਉਸ ਵਾਸ਼ਿੰਗਟਨ ਦੇ ਪੋਸਟ ਅਖਬਾਰ ਵਿੱਚ ਉਸ ਵੇਲੇ ਦੀਆਂ ਗੱਲਾਂ ਪਾਈਆਂ ਹੋਈਆਂ ਨੇ। ਉਹਨਾਂ ਸਾਰਿਆਂ ਨੇ ਇੱਕ ਜ਼ੁਬਾਨ ਹੋ ਕੇ ਕਿਹਾ ਵੀ ਦੁਨੀਆ ਵਿੱਚ ਇਹੋ ਜਿਹਾ ਅਨਰਥ ਨਹੀਂ ਕਿਤੇ ਵੇਖਿਆ ਜਿਹੋ ਜਿਹਾ ਸਿੱਖ ਕੌਮ ਨਾਲ ਅਨਰਥ ਹੋਇਆ, ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਤੇ ਇੰਨੇ ਦੇਸ਼ ਨੂੰ ਆਜ਼ਾਦ ਕਰਵਾਇਆ ਹੋਵੇ। ਅੱਜ ਉਹ ਕੀ ਮੰਗ ਰਹੇ ਨੇ? ਉਹ ਇਹ ਕਦਾਚਿਤ ਨਹੀਂ ਕਹਿ ਰਹੇ ਭਈ ਇੱਥੇ ਕੋਈ ਹੋਰ ਨਹੀਂ ਰਹਿ ਸਕਦਾ। ਹਿੰਦੂ ਵੀ ਰਹਿ ਸਕਦੇ ਨੇ, ਜੈਨੀ ਬੋਧੀ ਸਾਰੇ ਰਹਿ ਸਕਦੇ ਨੇ। ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਯਾਦ ਰੱਖੋ ਜੇ ਟੋਟਲੀ ਹਿਮਾਚਲ ਦੇ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਭਈ ਜਿਹੜਾ ਉੱਥੋਂ ਦਾ ਬੌਰਨ ਬੰਦਾ ਉਹੀਓ ਜ਼ਮੀਨ ਲੈ ਸਕਦਾ, ਪਰ ਪੰਜਾਬ ਦੀ ਧਰਤੀ ਤੇ ਅੱਜ ਤੱਕ ਵੀ ਕਾਨੂੰਨ ਨਹੀਂ ਬਣਿਆ ਹੋਇਆ। ਜਿਹੜਾ ਮਰਜ਼ੀ ਆ ਜਾਏ ਉੱਥੇ ਜ਼ਮੀਨ ਜਾਇਦਾਦ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ, ਅੱਜ ਤੱਕ ਵੀ ਵਿਤਕਰਾ ਨਹੀਂ ਹੈ। ਅਗਰ ਤੁਸੀਂ ਜੰਮੂ 'ਚ ਜਾਵੋ, ਹਿਮਾਚਲ ਪ੍ਰਦੇਸ਼ ਵਿੱਚ ਕਿਤੇ ਵੀ ਜਾਵੋ, ਉੱਥੇ ਤੁਸੀਂ ਜ਼ਮੀਨ ਨਹੀਂ ਲੈ ਸਕਦੇ। ਸ਼ਿਮਲੇ ਜਾਵੋ, ਜ਼ਮੀਨ ਨਹੀਂ ਲੈ ਸਕਦੇ ਆਪਣੀ। ਪੰਜਾਬ ਦੀ ਧਰਤੀ ਤੇ ਜਿਹੜਾ ਮਰਜ਼ੀ ਉੱਠ ਕੇ, ਬਿਹਾਰ ਤੋਂ ਜਿਹੜਾ ਮਰਜ਼ੀ ਉੱਠ ਕੇ ਚਲਾ ਜਾਏ ਤੇ ਉੱਥੇ ਆਪਣੀ ਜ਼ਮੀਨ ਜਾਇਦਾਦ ਲੈ ਕੇ ਕਾਰੋਬਾਰ ਸ਼ੁਰੂ ਕਰ ਸਕਦਾ, ਉਹਨੂੰ ਕੋਈ ਪਾਬੰਦੀ ਨਹੀਂ। ਨਹੀਂ ਸਮਝ ਪਾਏ ਅਸੀਂ। ਇੰਨੀਆਂ ਅਖਬਾਰਾਂ ਨੇ ਉਸ ਵੇਲੇ ਇੱਕ ਜ਼ੁਬਾਨ ਹੋ ਕੇ ਚਰਚਾ ਕੀਤੀ ਭਈ ਇਤਨੇ ਲੋਕ ਨੇਕ ਇਨਸਾਨਾਂ ਦੇ ਉੱਤੇ ਇਤਨਾ ਵੱਡਾ ਕਹਿਰ, ਜਿਨ੍ਹਾਂ ਏਡੇ ਵੱਡੇ ਦੇਸ਼ ਨੂੰ ਆਜ਼ਾਦ ਕਰਵਾਇਆ ਹੋਵੇ, ਅੱਜ ਉਹ ਆਪਣੇ ਪੰਜਾਬੀ ਸੂਬਾ ਮੋਰਚਾ ਮੰਗਦੇ ਹੋਵਣ, ਪੰਜਾਬੀ ਸੂਬਾ ਮੰਗਦੇ ਹੋਵਣ ਤੇ ਉਹਨਾਂ ਨਾਲ ਇਹ ਵਿਤਕਰਾ ਹੋਵੇ। ਗੱਲ ਆਪਾਂ ਅੱਗੇ ਚੱਲੀਏ। ਲਾਲ ਬਹਾਦਰ ਸ਼ਾਸਤਰੀ ਇਹ ਤਾਸ਼ਕੰਤ ਦੇ ਵਿੱਚ ਉੱਥੇ ਚੜ੍ਹਾਈ ਕਰ ਗਿਆ, ਮੁੜ ਕੇ ਇੰਦਰਾ ਗਾਂਧੀ ਬਣੀ। ਇੰਦਰਾ ਗਾਂਧੀ ਨੇ ਬਣਦਿਆਂ ਸਾਰ ਕੁਝ ਸਮੇਂ ਤੋਂ ਬਾਅਦ ਫੈਸਲਾ ਕਰਕੇ ਤੇ ਇਹਨੇ ਪੰਜਾਬੀ ਸੂਬਾ ਬਣਾ ਦਿੱਤਾ, ਪਰ ਪੰਜਾਬੀ ਸੂਬਾ ਇਸ ਢੰਗ ਦਾ ਬਣਾਇਆ ਜਿਹਦੇ ਵਿੱਚੋਂ ਬਹੁਤਾ ਪੱਖ ਇਹਦਾ ਲੰਗੜਾ ਜਿਹਾ ਹੀ ਹੈ। ਇੱਥੇ ਵੀ ਵਿਤਕਰਾ ਤੇ ਫਿਰ ਸਿੱਖਾਂ ਨੇ ਸਬਰ ਦਾ ਘੁੱਟ ਭਰ ਲਿਆ। ਕੋਈ ਗੱਲ ਨਹੀਂ। ਕੁਝ ਸਮੇਂ ਤੋਂ ਬਾਅਦ ਸਿੱਖਾਂ ਦੇ ਨਾਲ ਇਤਨੇ ਵਿਤਕਰੇ ਹੁੰਦਿਆਂ ਇਹਨਾਂ ਨੇ ਇੱਕ ਆਨੰਦਪੁਰ ਸਾਹਿਬ ਦਾ ਮਤਾ ਉਹ ਬਣਾ ਕੇ ਤੇ ਸਰਕਾਰ ਨੂੰ ਦਿੱਤਾ। ਦੱਸ ਬੜੀ ਬੜੀ ਬੇਨਤੀ ਕਰਦਾ, ਸਾਡੀ ਕੌਮ ਉਹ ਹੈ ਜਿਹਨੇ 2.5 ਲੱਖ ਬੰਦਾ ਸ਼ਹੀਦ ਕਰਵਾ ਲਿਆ, ਪਰ ਆਨੰਦਪੁਰ ਸਾਹਿਬ ਦਾ ਮਤਾ ਅਸੀਂ 250 ਬੰਦੇ ਨੂੰ ਨਹੀਂ ਪੜਵਾ ਸਕੇ। ਅੱਜ ਤੱਕ ਮੇਰਾ ਖਿਆਲ ਹੈ ਕੌਮ ਦੇ ਵਿੱਚ 250 ਬੰਦਾ ਲੱਭਣਾ ਔਖਾ ਹੈ ਜਿਹਨੇ ਆਨੰਦਪੁਰ ਸਾਹਿਬ ਦਾ ਮਤਾ ਪੜਿਆ ਹੋਵੇ। ਆਨੰਦਪੁਰ ਸਾਹਿਬ ਦੇ ਮਤਾ ਪਾਸ ਕੀਤਾ ਗਿਆ। ਉਸ ਮਤੇ ਵਿੱਚ ਕੁਝ ਸ਼ਰਤਾਂ ਲਿਖੀਆਂ ਗਈਆਂ, ਮੈਂ ਕੁਝ ਕੁ ਦੀ ਸਾਂਝ ਪਾਉਣੀ ਤੁਹਾਡੇ ਨਾਲ। ਉਹ ਮਤੇ ਵਿੱਚ ਇਹ ਗੱਲਾਂ ਲਿਖੀਆਂ ਗਈਆਂ ਵੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸਾਨੂੰ ਕੀਰਤਨ ਦਾ ਪ੍ਰਸਾਰਣ ਕਰਨ ਦੀ ਆਗਿਆ ਦਿੱਤੀ ਜਾਵੇ। ਤੇਰਾ ਜਿੰਨਾ ਵੀ ਖਰਚਾ ਹੋਵੇਗਾ ਉਹ ਸਾਰਾ ਸਿੱਖ ਝੱਲਣਗੇ, ਤੁਹਾਡੇ ਉੱਤੇ 1 ਰੁਪਈਏ ਦਾ ਵੀ ਅਸੀਂ ਖਰਚਾ ਨਹੀਂ ਪਾਵਾਂਗੇ।
दसो किड्डी क वड्डी गल सी जिन्हां ने इन्नियां कुर्बानियां कीतियां। ते गुरबाणी कल्ले सिखां दी ते नहीं है ना, गुरबाणी ते कह रही जे को खावे जे को पुंचै तिसका कोई उधारो, कोई गावे को सुने हर नामा चित लाए, कहो कबीर संसा नहीं अंत परमगत पाए। गुरबाणी ते कह रही है खत्तरी ब्राह्मण शूद वैश उपदेश चौंबर ना को साझा। गुरबाणी ते इस गल च वितकरा नहीं ना करदी, गुरबाणी ते सारे नाल प्यार करदी है। गुरबाणी दे प्रसारण दी आग्या मंगण वास्ते 1978 ਦੇ ਮਤੇ ਵਿੱਚ ਇਹ ਗੱਲ ਲਿਖੀ ਗਈ। ਅਨੰਦਪੁਰ ਸਾਹਿਬ ਦੇ ਮਤੇ ਵਿੱਚ ਇਹ ਗੱਲ ਲਿਖੀ ਗਈ ਕਿ ਸਾਨੂੰ ਆਗਿਆ ਦਿੱਤੀ ਜਾਏ ਅਸੀਂ ਇਹ ਗੁਰਬਾਣੀ ਦਾ ਕੀਰਤਨ ਪ੍ਰਸਾਰਨ ਕਰ ਸਕੀਏ, ਉਹਦਾ ਖਰਚਾ ਸਿੱਖ ਚੱਲਣਗੇ। ਦੂਜੀ ਗੱਲ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਇਹ ਲਿਖੀ ਗਈ ਭਈ ਅਸੀਂ ਇੱਥੇ ਇੱਕ ਗੱਲ ਚਾਹੁੰਦੇ ਹਾਂ। ਅਨੰਦਪੁਰ ਸਾਹਿਬ ਦੇ ਮਤੇ ਵਿੱਚ ਦੂਜੀ ਗੱਲ ਇਹ ਲਿਖੀ ਗਈ ਪ੍ਰਮੁੱਖ ਤੌਰ ਦੇ ਉੱਤੇ ਵੀ ਜਿਤਨਾ ਵੀ ਇੱਥੇ ਵਪਾਰ ਹੈ ਉਹ ਸਾਰਿਆਂ ਦੀ ਇੱਕੋ ਜਿਹਾ ਵਰਤਾਇਆ ਜਾਵੇ, ਭਾਵ ਇੱਥੇ ਕਿਸੇ ਕਿਸਮ ਦਾ ਸਿੱਖ ਹੋਣ ਦੇ ਨਾਤੇ ਜਾਂ ਹੋਰਾਂ ਹੋਣ ਦੇ ਨਾਤੇ ਵਿਤਕਰਾ ਨਾ ਕੀਤਾ ਜਾਵੇ। ਸਾਰੇ ਗੁਰਦੁਆਰਿਆਂ ਦੀ ਇੱਕ ਕਾਨੂੰਨ ਬਣਾ ਦਿੱਤਾ ਜਾਵੇ ਤਾਂ ਕਿ ਸਾਰੇ ਗੁਰਦੁਆਰਿਆਂ ਵਿੱਚ ਇੱਕੋ ਜੀ ਮਰਿਆਦਾ ਲਾਗੂ ਹੋ ਸਕੇ, ਕੋਈ ਵੱਖਰੀ ਵੱਖਰੀ ਮਰਿਆਦਾ ਨਾ ਚੱਲੇ, ਸਾਰੇ ਗੁਰਦੁਆਰਿਆਂ ਵਿੱਚ ਇੱਕ ਮਰਿਆਦਾ ਬਣ ਜਾਏ ਤੇ ਸਾਨੂੰ ਉਹ ਮਰਿਆਦਾ ਬਣਾਉਣ ਦੀ ਆਗਿਆ ਦਿੱਤੀ ਜਾਏ। ਤੁਹਾਡੇ ਕੋਲ ਕਿੰਨੇ ਪਵਿੱਤਰ ਸ਼ਹਿਰ ਨੇ? ਹਿੰਦੂ ਧਰਮ ਨੂੰ ਚਿੱਠੀ ਲਿਖੀ ਗਈ ਵੀ ਤੁਹਾਡੇ ਕੋਲ ਕਿੰਨੇ ਪਵਿੱਤਰ ਸ਼ਹਿਰ ਨੇ, ਸਾਨੂੰ ਕਿਸੇ ਦਾ ਵੀ ਕੋਈ ਇਤਰਾਜ਼ ਨਹੀਂ, ਨਾ ਅਸੀਂ ਕਦੇ ਕੀਤਾ ਹੈ। ਤੇ ਇਸੇ ਤਰ੍ਹਾਂ ਤੁਹਾਡੇ ਕੋਲ ਪਵਿੱਤਰ ਸ਼ਹਿਰ ਨੇ ਤੇ ਅੰਮ੍ਰਿਤਸਰ ਸਾਹਿਬ ਦੀ ਇੱਕੋ ਇੱਕ ਧਰਤੀ ਨੂੰ ਤੇ ਪਵਿੱਤਰ ਸ਼ਹਿਰ ਹੋਣ ਦਾ ਦਰਜਾ ਦਿੱਤਾ ਜਾਏ। ਦੱਸੋ ਇਹਦੇ ਚ ਕਿਸੇ ਨੂੰ ਕੀ ਨੁਕਸਾਨ ਸੀ? ਪਰ ਮੁਸ਼ਕਲ ਤੇ ਇਹ ਨਾ ਮੰਗ ਸਿੱਖਾਂ ਦੀ ਸੀ, ਮੰਗ ਸਿੱਖਾਂ ਦੀ ਸੀ। ਹੋਰਾਂ ਦੇ ਜਿਹੜੇ ਉਹ ਰਾਜ ਨੇ, ਹੋਰਾਂ ਦੇ ਜਿਹੜੇ ਉਹ ਸ਼ਹਿਰ ਨੇ ਉਹ ਪਵਿੱਤਰ ਕਰਾਰ ਦਿੱਤੇ ਜਾ ਸਕਦੇ ਨੇ, ਪਰ ਸਿੱਖਾਂ ਵਾਲੇ ਨਹੀਂ ਦਿੱਤੇ ਜਾ ਸਕਦੇ। ਤੇ ਜਦੋਂ ਇਹ ਵੀ ਗੱਲ ਨਾ ਮੰਨੀ ਗਈ ਉਦੋਂ ਲੰਮਾ ਸਮਾਂ ਇੰਤਜ਼ਾਰੀ ਵੀ ਕੀਤੀ, ਲੰਮਾ ਸਮਾਂ ਇੰਤਜ਼ਾਰੀ ਵੀ ਕੀਤੀ। ਯਾਦ ਰੱਖੋ ਜੇ ਇੱਕ ਪੱਖ ਮੈਂ ਛੱਡ ਕੇ ਦੂਜਾ ਤੁਹਾਡੇ ਨਾਲ ਫੋਲਣ ਲੱਗਾ ਤਾਂ ਕਿ ਆਪਾਂ ਨੂੰ ਦੂਜੀ ਗੱਲ ਦਾ ਵੀ ਪਤਾ ਲੱਗ ਜਾਏ। ਹੁਣ ਤੱਕ ਸਿੱਖ ਸਹਿਣਸ਼ੀਲਤਾ ਦੇ ਵਿੱਚ ਤੁਰੇ ਆ ਰਹੇ ਸਨ, ਹੁਣ ਇੱਕ ਦੂਜਾ ਪੱਖ ਸ਼ੁਰੂ ਹੋਣ ਲੱਗਾ ਹੈ। ਟਕਸਾਲ ਦੇ ਵਿੱਚੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਚੜ੍ਹਾਈ ਕਰਕੇ ਉਹਨਾਂ ਦੀ ਥਾਂ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਬੈਠੇ। ਸੰਤ ਬਾਬਾ ਕਰਤਾਰ ਸਿੰਘ ਜੀ 1977 ਦੇ ਵਿੱਚ ਕਿਸੇ ਸੜਕ ਹਾਦਸੇ ਦੇ ਦਰਮਿਆਨ ਉਹ ਚੜ੍ਹਾਈ ਕਰ ਗਏ। ਇਹਨਾਂ ਨੇ ਉਸ ਵੇਲੇ ਗੁਰਬਾਣੀ ਦਾ ਪ੍ਰਚਾਰ ਕਰਨਾ, ਅੰਮ੍ਰਿਤ ਛਕਾਉਣਾ, ਸਿੱਖ ਕੌਮ ਨੂੰ ਜਾਗਰਤ ਕਰਨਾ, ਆਪਣੇ ਵਿਰਸੇ ਪ੍ਰਤੀ ਸੁਚੇਤ ਕਰਨਾ ਇਹਨਾਂ ਦੇ ਕਰਮ ਹੁੰਦੇ ਸਨ। ਟਕਸਾਲ ਦਾ ਪ੍ਰਮੁੱਖ ਕਰਮ ਇਹ ਸੀ। ਮੈਂ ਇਹ ਵੀ ਗੱਲ ਨਹੀਂ ਲੁਕਾਉਣੀ ਚਾਹੁੰਦਾ, ਜਿਤਨਾ ਟਕਸਾਲ ਦਾ ਮਿਆਰ ਉੱਚਾ ਸੀ ਉਤਨਾ ਅੱਜ ਅਸੀਂ ਨੀਵਾਂ ਕਰ ਲਿਆ। ਇੱਕ ਵੱਖਰਾ ਪੱਖ ਹੈ, ਮੈਂ ਉਹ ਪੱਖ ਨਹੀਂ ਅੱਜ ਤੁਹਾਡੇ ਨਾਲ ਫੋਲਣਾ। 1977 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਬਾ ਜੋਗਿੰਦਰ ਸਿੰਘ ਤੇ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਜੰਮੇ। ਫਰੀਦਕੋਟ ਦੇ ਇਲਾਕੇ ਵਿੱਚ ਰੋਡੇ ਪਿੰਡ ਦੇ ਵਿੱਚ ਇਹਨਾਂ ਨੇ ਲੰਮਾ ਸਮਾਂ ਗੁਰਬਾਣੀ ਪੜ੍ਹੀ। ਗੁਰਬਾਣੀ ਬੜੀ ਸਰਲ ਸੀ ਇਹਨਾਂ ਨੂੰ, ਇਤਿਹਾਸ ਦੇ ਵਿਰਸੇ ਤੋਂ ਆਪਣੇ ਤੋਂ ਜਾਣੂ ਹੋਏ ਤੇ ਚੰਗੀ ਸਿਦਕ ਭਾਵਨਾ ਵਾਲੇ, ਦ੍ਰਿੜਤਾ ਵਾਲੇ, ਵਿਸ਼ਵਾਸ ਵਾਲੇ ਸਨ। ਇਹਨਾਂ ਦੇ ਮਨਾਂ ਵਿੱਚ ਪੂਰਨ ਤੌਰ ਤੇ ਸਮਰਪਿਤ ਭਾਵਨਾ ਸੀ, ਬਿਨਾਂ ਕਿਸੇ ਵਿਤਕਰੇ ਤੋਂ। ਇਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਬਾ ਕਰਤਾਰ ਸਿੰਘ ਜੀ ਹੋਰਾਂ ਦੇ ਮਗਰੋਂ ਸੰਤ ਜਰਨੈਲ ਸਿੰਘ ਜੀ ਉਹ ਟਕਸਾਲ ਦੇ ਮੁਖੀਏ ਬਣੇ। ਇਹਨਾਂ ਦਾ ਸੁਭਾਅ ਥੋੜਾ ਜਿਹਾ ਸੂਰਮਿਆਂ ਵਾਲਾ ਸੀ। ਪਹਿਲਾਂ ਸੰਤ ਸੁਭਾਅ ਭਾਰੂ ਸੀ। ਯਾਦ ਰੱਖੋ ਜੀ, ਬਾਬਾ ਗੁਰਬਚਨ ਸਿੰਘ ਜੀ, ਬਾਬਾ ਕਰਤਾਰ ਸਿੰਘ ਜੀ ਉਹ ਸੰਤ ਸੁਭਾਅ ਵਿੱਚ ਭਾਰੂ ਸਨ। ਇਹਨਾਂ ਦਾ ਸੁਭਾਅ ਸੂਰਬੀਰਤਾ ਵਾਲਾ ਵੀ ਸੀ ਨਾਲ। ਜਦੋਂ ਇਹਨਾਂ ਨੇ ਇਤਿਹਾਸ ਦੀਆਂ ਇੰਨੀਆਂ ਬੇਨੀਮੀਆਂ ਦੇਖੀਆਂ,
ਇਤਨੇ ਵਿਤਕਰੇ ਹੁੰਦੇ ਵੇਖੇ ਤੇ ਉਹਨਾਂ ਸਮਿਆਂ ਦੇ ਵਿੱਚ ਪ੍ਰੈਸ ਨੇ ਵੀ ਆਪਣਾ ਬਹੁਤ ਵੱਡਾ ਰੋਲ ਅਦਾ ਕੀਤਾ ਹੋਇਆ ਸੀ। ਸਿੱਖ ਕਰਦੇ ਕੁਝ ਸਨ ਤੇ ਪ੍ਰਗਟ ਕੁਝ ਕੀਤਾ ਜਾਂਦਾ ਸੀ। ਜਿਵੇਂ ਇੱਕ ਛੋਟੀ ਜਿਹੀ ਉਦਾਹਰਨ ਦੇ ਦਿਆਂ, ਮਹਾਸ਼ਾ ਪ੍ਰੈਸ ਹੈ ਇੱਕ, ਉਹਨੇ ਬੜੇ ਲੰਮੇ ਸਮੇਂ ਤੋਂ ਸਿੱਖਾਂ ਦੀ ਵਿਰੋਧੀ ਰਹੀ ਹੈ। ਲਾਲਾ ਜਗਤ ਨਾਰਾਇਣ ਇਸੇ ਮਹਾਸ਼ਾ ਪ੍ਰੈਸ ਦਾ ਬੰਦਾ ਸੀ। ਅੱਗੇ ਜਾ ਕੇ ਜਦੋਂ ਉਹਦਾ ਜ਼ਿਕਰ ਆਏਗਾ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਇਹ ਮਹਾਸ਼ਾ ਪ੍ਰੈਸ ਉਹ ਸੀ ਜਿੱਥੇ ਬਾਕੀ ਦੁਨੀਆ ਦੇ ਅਖਬਾਰ ਸਿੱਖਾਂ ਦੇ ਸੋਹਲਿਆਂ ਨਾਲ ਭਰੇ ਪਏ ਸਨ, ਸਿੱਖਾਂ ਦੀਆਂ ਬਹਾਦਰੀਆਂ ਨਾਲ ਭਰੇ ਪਏ ਸਨ। ਉਦੋਂ ਇੰਡੀਆ ਦੀ ਅਖਬਾਰ ਮਹਾਸ਼ਾ ਪ੍ਰੈਸ ਇਹ ਲਿਖ ਰਹੀ ਸੀ ਸਿੱਖਾਂ ਦੇ ਬਾਰੇ ਵਿੱਚ ਭਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਤੇ ਜਿਹੜੇ ਸਿੱਖ ਪੈਦਾ ਕੀਤੇ ਸਨ ਇਹ ਹਿੰਦੂਆਂ ਦੀ ਮੁਸਲਮਾਨਾਂ ਤੋਂ ਰਾਖੀ ਲਈ ਪੈਦਾ ਕੀਤੇ ਸਨ। ਤੇ ਹੁਣ ਮੁਸਲਮਾਨ ਪਾਕਿਸਤਾਨ ਚਲੇ ਗਏ, ਹੁਣ ਸਿੱਖਾਂ ਨੂੰ, ਹੁਣ ਹਿੰਦੂਆਂ ਨੂੰ ਇਹਨਾਂ ਦੀ ਲੋੜ ਕੋਈ ਨਹੀਂ ਹੈ। ਮੈਂ ਇੱਕ ਵਾਰੀ ਫਿਰ ਦੁਹਰਾਵਾਂ, ਮਹਾਸ਼ਾ ਪ੍ਰੈਸ ਨੇ ਉਸ ਵੇਲੇ ਨੇ ਇਹ ਪ੍ਰਗਟ ਕੀਤਾ ਸੀ ਭਈ ਜਿਹੜੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪੈਦਾ ਕੀਤੇ ਨੇ ਭਈ ਹਿੰਦੂ ਧਰਮ ਦੀ ਰਾਖੀ ਕਰਨ ਵਾਸਤੇ ਮੁਸਲਮਾਨਾਂ ਤੋਂ ਇਹਨਾਂ ਦੀ ਲੋੜ ਹੈ। ਤੇ ਹੁਣ ਪਾਕਿਸਤਾਨ ਬਣ ਗਿਆ, ਮੁਸਲਮਾਨ ਤੇ ਉੱਧਰ ਚਲੇ ਗਏ, ਹੁਣ ਸਾਨੂੰ ਸਿੱਖਾਂ ਦੀ ਲੋੜ ਹੀ ਕੋਈ ਨਹੀਂ। ਸਿੱਖਾਂ ਨੂੰ ਕਿਰਪਾਨ ਨਹੀਂ ਪਹਿਨਣੀ ਚਾਹੀਦੀ, ਸਿੱਖਾਂ ਨੂੰ 5 ਕਕਾਰਾਂ ਦੀ ਲੋੜ ਨਹੀਂ ਹੈ। ਇਹ ਗੱਲਾਂ ਜ਼ਿਕਰ ਕਰਕੇ ਉਹਨਾਂ ਨੇ ਉਸ ਵੇਲੇ ਮਹਾਸ਼ਾ ਪ੍ਰੈਸ ਨੇ ਅੱਗ ਲਾਈ ਪਈ ਸੀ ਪੰਜਾਬ ਦੀ ਧਰਤੀ ਦੇ ਉੱਤੇ। ਸੰਤ ਜਰਨੈਲ ਸਿੰਘ ਜੀ ਹੋਰਾਂ ਦੇ ਬਾਰੇ ਵਿੱਚ ਵੀ ਬਹੁਤ ਗੱਲਾਂ ਐਸੀਆਂ ਸਨ ਜਿਹੜੀਆਂ ਨਹੀਂ ਹੋਈਆਂ ਪਰ ਉਹਨਾਂ ਦੇ ਨਾਲ ਲਾ ਦਿੱਤੀਆਂ ਗਈਆਂ। ਗੁਰਬਾਣੀ ਦੇ ਗਿਆਤਾ ਸਨ, ਚੰਗੀ ਤਰ੍ਹਾਂ ਸਮਝਦੇ ਸਨ ਸਾਰੀ ਬਾਤ ਨੂੰ। ਔਰ ਇਹਨਾਂ ਨੇ ਜਦੋਂ ਇਤਨੀਆਂ ਬੇਨਿਯਮੀਆਂ ਦੇਖੀਆਂ ਤਾਂ ਇਹਨਾਂ ਨੇ ਉਸ ਵੇਲੇ ਇੱਕ ਹੋਰ ਮੋਰਚਾ ਲਾਉਣ ਦੀ ਆਪਣੇ ਵੱਲੋਂ ਵੀ ਉੱਤ ਠਾਣ ਲਈ ਤੇ ਸਿੱਖੀ ਦੇ ਲੀਡਰਾਂ ਨੂੰ ਵੀ ਉਹਨੇ ਚੰਗੀ ਤਰ੍ਹਾਂ ਵੇਖ ਪਰਖ ਲਿਆ ਸੀ। ਇਹ ਗੱਲ ਸਾਰੀ ਸਮਝ ਲਈ ਸੀ ਭਈ ਇਹਨਾਂ ਲੋਕਾਂ ਨੇ ਸਾਡੀ ਝੋਲੀ ਵਿੱਚ ਉਹ ਸੱਚ ਨਹੀਂ ਜੇ ਪਾਉਣਾ ਜਿਹਦੀ ਖਾਤਰ ਕੌਮ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ। ਹਾਂ, ਸਿੱਖੀ ਇਹ ਗੱਲ ਅੱਜ ਵੀ ਕਹਿੰਦੀ ਹੈ, ਸਿੱਖੀ ਇਹ ਗੱਲ ਅੱਜ ਵੀ ਕਹਿੰਦੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਗੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਉਹਨਾਂ ਸਮਿਆਂ ਦੇ ਵਿੱਚ ਇੱਕ ਭਾਣਾ ਹੋਰ ਵਰਤਿਆ। ਉਹ ਭਾਣਾ ਇਹ ਵਰਤਿਆ, ਲਾਲਾ ਜਗਤ ਨਾਰਾਇਣ ਜਲੰਧਰ ਲੁਧਿਆਣੇ ਦੇ ਬਾਈਪਾਸ ਦੇ ਉੱਤੇ ਲਾਲਾ ਜਗਤ ਨਾਰਾਇਣ ਨੂੰ ਮਾਰ ਦਿੱਤਾ ਗਿਆ। ਲਾਲਾ ਜਗਤ ਨਾਰਾਇਣ ਦਾ ਕੇਸ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਪਾ ਦਿੱਤਾ ਗਿਆ। ਹਾਲਾਂਕਿ ਉਹਨਾਂ ਦਿਨਾਂ ਵਿੱਚ ਚੰਦੋ ਕਲਾ ਦੇ ਵਿੱਚ ਸਨ, ਉੱਥੇ ਪ੍ਰਚਾਰ ਕਰ ਰਹੇ ਸਨ। ਉੱਥੇ ਜਾ ਕੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸੰਤ ਜਰਨੈਲ ਸਿੰਘ ਜੀ ਹੋਰੀ ਉੱਥੋਂ ਕਿਸੇ ਤਰੀਕੇ ਬਚ ਬਚਾ ਕੇ ਨਿਕਲ ਕੇ ਆ ਗਏ। ਇਹਨੂੰ ਕਰਾਮਾਤੀ ਢੰਗ ਨਾਲ ਨਹੀਂ ਜੋੜਨਾ ਚਾਹੀਦਾ ਸੀ, ਕਰਾਮਾਤੀ ਢੰਗ ਨਾਲ ਜੋੜੀ ਜਾਂਦੇ। ਉੱਥੋਂ ਜਿਵੇਂ ਕਿਵੇਂ ਹੋਇਆ ਤੇ ਉੱਥੋਂ ਬਚ ਕੇ ਨਿਕਲ ਆਏ। ਪਰ ਪੁਲਿਸ ਦੇ ਮਨ ਵਿੱਚ ਇਤਨੀ ਭਾਵਨਾ ਸੀ, ਇਤਨੀ ਵੈਰ ਵਿਰੋਧਤਾ ਸੀ, ਉਸ ਵੇਲੇ ਟਕਸਾਲ ਦੀਆਂ ਕੁਝ ਗੱਡੀਆਂ ਨੂੰ ਅੱਗ ਲਾ ਦਿੱਤੀ ਗਈ। ਮੇਰਾ ਖਿਆਲ ਹੈ ਵੀ ਜਿਨ੍ਹਾਂ ਨੇ ਜਾਨੀ ਮਾਲੀ ਨੁਕਸਾਨ ਝੱਲੇ ਹੋਣ ਉਹ ਗੱਡੀਆਂ ਪਿੱਛੇ ਨਹੀਂ ਭਟਕਣ ਵਾਲੇ, ਉਹ ਗੱਡੀਆਂ ਪਿੱਛੇ ਨਹੀਂ ਸੀ ਭਟਕਣ ਵਾਲੇ। ਇਸ ਗੱਲ ਨੂੰ ਤੂਲ ਉਦੋਂ ਮਿਲੀ, ਇਹ ਗੱਲ ਭੜਕਾਹਟ ਵਾਲੀ ਤਾਂ ਬਣ ਗਈ ਉਦੋਂ ਜ਼ਿਆਦਾ ਕਿਉਂਕਿ ਉਹਨਾਂ ਗੱਡੀਆਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਬਾਣੀ ਦੇ ਗੁਟਕੇ, ਪਾਵਨ ਬਾਣੀ ਦੀਆਂ ਪੋਥੀਆਂ ਪਈਆਂ ਸਨ। ਟਕਸਾਲ ਹਰੇਕ ਗੱਲ ਬਰਦਾਸ਼ਤ ਕਰ ਸਕਦੀ ਹੈ। ਯਾਦ ਰੱਖੋ, ਜੇ ਮੈਂ ਇੱਕ ਗੱਲ ਸਪਸ਼ਟ ਕਹਿਣਾ ਚਾਹੁੰਦਾ, ਟਕਸਾਲ ਦੀ ਬੜੀ ਵੱਡੀ ਕੁਰਬਾਨੀ ਹੈ ਦੋ ਗੱਲਾਂ ਦੇ ਵਿੱਚ, ਇਹ ਕਦੇ ਵੀ ਨਹੀਂ ਕੌਮ ਨੂੰ ਭੁੱਲਣੀ ਚਾਹੀਦੀ। ਟਕਸਾਲੀ ਕੋਈ ਵੀ ਕੀਰਤਨੀਆ ਹੋਵੇਗਾ, ਟਕਸਾਲੀ ਕੋਈ ਵੀ ਕਥਾਵਾਚਕ ਹੋਵੇਗਾ, ਟਕਸਾਲੀਆਂ ਨੇ ਅੱਜ ਤੱਕ ਕਦੇ ਵੀ ਕੋਈ ਕੱਚੀ ਧਾਰਨਾ ਨਹੀਂ ਜੀ ਪੜ੍ਹੀ। ਹਾਲਾਂਕਿ ਇਹ ਵੀ ਸੰਤ ਮੰਤ ਨਾਲ ਸੰਬੰਧਿਤ ਨੇ,
पर इन्हां कदे कोई कच्ची धारणा नहीं पढ़ी। इन्हां जदों भी कीर्तन किया, गुरबाणी का कीर्तन किया, गुरबाणी के अदब सत्कार लई अपना आपा वारन लई भी तैयार रहिंदे ने। वैसे तो सियाणे ने एक कहावत बनाई है, जिहदी इबादत बलवान हुंदी है ना, शहादत उसे दी बलवान हुंदी है। जिहदी इबादत कमजोर होवे ਉਹਦੀ शहादत भी कमजोर होया करती है, ਉਹਦੀ शहादत भी किसी लेखे नहीं पिया करती। इन्हां दी इबादत भी चंगी है ते इन्हां दी शहादत भी चंगी है। रो विचार करे फिर सही जिहड़ी बेनती मैं करन लगा सां। उदों गुरबाणी दे गुटके अते विच गुरु की बाणी दीयां पोथीआं ते ਉਹ ਗੱਡੀ ਨੂੰ ਅੱਗ ਲਾ ਕੇ ਉਹਨਾਂ ਦਾ ਵੀ ਵਿੱਚ ਸੰਸਕਾਰ ਹੋ ਗਿਆ। ਜਦੋਂ ਗੁਰਬਾਣੀ ਦੇ ਗੁਟਕਿਆਂ ਤੇ ਇਸ ਅੰਮ੍ਰਿਤਮਈ ਬਾਣੀ ਦੇ पोथियां नूं उन्होंने अग ला के इवें अगनदा कीता ते इह गल जिहड़ी सी एक होर जोश विच पैदा कर गई। होर ज्यादा जोश पैदा हो गया, होर ज्यादा सिखां दे अंदर मन विच भावना जाग पई। इन्हां गल्लां नूं लैके मन विच एक विचार बन गई भई इन्ने समय तो असीं ज्यों-ज्यों अपणियां मंगां शुरुआत कीती सी भी सानूं एक खिता चाहीदा है। एक पल मैं रुकण लगा, मैनूं अज दी गल चेते आ गई। वो कह के मैं नेड़े तेड़े समाप्ति कर देनी है। साडी कौम की यह बड़ी बड़ी बदकिस्मती है, असी समझते नहीं है। जदों समा ब्याह चुकिया हुंदा फिर असी बहुत पछताउने हैं। आ हुण दीयां खबरां ने, हुण दीयां 2-4 दिनां दीयां इंडिया दीयां ते संत जरनैल सिंह होरां दीयां फोटोआं वालियां टी-शर्टां ते उन्हां दे पोस्टर लगे हुए ने। शिव सेना वालियां ने ऐलान कर दिता भी फोटोआं ते इन्हां ते पाबंदी लाई जाए। सिख कहने असीं पाबंदी लाउण नहीं देनी, सरकार कहती असीं पाबंदी लाउणी है। मैनूं माफ करना, साडी लड़ाई ने की मोड़ ले जाना। हुण तुसीं विचार के देखो, साडी लड़ाई ने की मोड़ ले जाना। कल साडा मोड़ यह लै जाना लड़ाई ने, जी ये फोटोआं लाउणियां चाहुंदे सन, असीं फोटोआं नहीं सन लगण दिंदे। एडी वड्डी कौम दी लड़ाई एक फोटोआं पिछे खत्म हो जानी है। की तुसीं लोकां नूं दस्सोगे भी साडा काहदा मसला सी? लोग भी कहणगे जे नहीं फोटो लाउण दिंदे सन ते तुसीं ना लाउंदे, देश दी किसे अखंडता नूं उहदा भरम पैदा हुंदा, तुसीं फोटो ना लाओ। कौमी गल नूं असीं एक फोटो विच बदला के रख देना है। साडी कौम इस गल नूं सोचदी नहीं है। असीं इस गल प्रति सुचेत होइए पर साडे नाल की कुछ हो रहा है। आ 30 साल का दर्द कित्थे सिख कौम ने 30 साल का दर्द मनाउणा सी भई 30 साल असीं अपणियां अखां नाल वेखिआ जिन्हां दे पुੱਤ शहीद होए, ਉਹ मामा सिसकदियां चढ़ाई कर गईयां, ਉਹ ਭੈਣਾਂ ਤਰਸਦੀਆਂ चढ़ाई कर गईयां ते उन्हां नूं अज तक इंसाफ नहीं मिलिया। उन्हां दे इंसाफ की बजाय असीं एक फोटो की लड़ाई लड़न लग पे हैं। असीं अपने मुद्दिआं तो छड्ड बैठे होए हैं। गल मैं संखेप कर दियां, संत जरनैल सिंह जी होरां ने गल वेखी भई असीं एडे वड्डे मुल्क नूं आज़ाद करवा के उहदे विच एक खिता चाहुंदे सां, खिता भी नहीं मिलिया। फिर असीं अपनी आज़ादी चाहुंदे सां, सानूं वो भी नहीं मिली। पंजाबी सूबा मोर्चा चाहुंदे सन, उहदे लई भी इन्नियां कुर्बानियां करनियां पईयां। फिर असीं एक पवित्र शहर चाहुंदे सां, सानूं वो भी नहीं मिलिया। मंगां देखो साडीआं किन्नियां छोटियां हुंदियां चले गईयां। आखिरकार वो वक्त आया जदों कुछ भी ना सानूं देण लई तैयार होए ते फिर उदों योधियां ने नेहरू की गल चेते कर ली, महात्मा गांधी की गल चेते कर ली भी जे तुसी असी तुहाडे हक तुहानूं नहीं देंगे तां तुसी बहादुर कौम हो ते हथियार चुक के लै सकदे हो। उन्हां योधियां ने हथियार चुक के हुण किवें हक लैणे ने, ये लड़ी आपां कल रोज तो शुरू करांगे। होईयां भुल्लां दी खिमा बख्शिश करनी। तमन्ना इक्को ही है, असी अपने विरसे तो जाणू होईए। मैं बार बार ये बेनती करना है भी कोई भी हिंदू वीर भी इनू ध्यान नाल सुने साके नूं ते वो बड़े आराम नाल फैसला कर सकदा। समय की वग्या ना करा, प्यार नाल आखो जी वाहिगुरू जी का खालसा वाहिगुरू जी की फतेह।